ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਨਾਲ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਆਪਣੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਸਤਪਾਲ ਸਿੰਘ, ਟ੍ਰੇਸੀ, ਜੱਸੀ ਗਿੱਲ, ਪਲੰਬਿੰਗ ਵਾਲੇ ਬੇਕਰਸਫੀਲਡ, ਮੇਜਰ ਸਿੰਘ, ਫਰੈਜ਼ਨੋ, ਜੀ ਐਂਡ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਅਤੇ ਮਡੇਲਾ 'ਚ ਲੋਕੇਸ਼ਨ ਨੇ। ਹੋਰ ਜਾਣਕਾਰੀ ਲਈ ਕਾਲ ਨੇ ਮਾਸੋ ਹੋਦਾ 209-277-0113। ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਕੋਲ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਲੋਕੇਸ਼ਨ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com। 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਇਸਤੇਮਾਲ ਕਰੋ। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਵਧੀਆ ਸਿਖਲਾਈ ਦੇ ਕੇ ਲੈਣ ਦੇ ਵਿੱਚ ਸਹਾਇਤਾ ਕਰਦੇ ਨੇ। ਇਸ ਦੇ ਬਾਰੇ ਜਾਣਕਾਰੀ ਲਈ ਕਾਲ ਅਜੀਤ ਡਵਾਲ 559-374-4541 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਹਾਂ। ਕਹਿੰਦੇ ਸਬਰੀਮਾਲਾ ਮੰਦਰ ਦੇ ਵਿੱਚ ਦਾਖਲ ਹੋਈਆਂ 2 ਔਰਤਾਂ ਨੂੰ ਦਿੱਤੀ ਜਾਵੇ ਢੁਕਵੀਂ ਸੁਰੱਖਿਆ, ਸੁਪਰੀਮ ਕੋਰਟ ਦਾ ਆਦੇਸ਼। ਇਹ ਮਾਮਲਾ ਜਿਹੜਾ ਉਹ ਅੱਗੇ ਆਪਾਂ ਕਈ ਵਾਰੀ ਤਫਸੀਲ ਪੂਰਵਕ ਵਿਚਾਰ ਚੁੱਕੇ ਹਾਂ ਕਿ ਸਬਰੀਮਾਲਾ ਇੱਕ ਮੰਦਰ ਹੈ, ਉਹਦੇ ਵਿੱਚ ਐਸੀ ਮਰਿਆਦਾ ਹੈ ਕੇਰਲ ਦੇ ਵਿੱਚ ਕਿ ਜਿੱਥੇ ਔਰਤਾਂ ਜਿਹੜੀਆਂ ਜਾ ਕੇ ਪੂਜਾ ਅਰਚਨਾ ਨਹੀਂ ਕਰ ਸਕਦੀਆਂ। ਤਾਂ ਮਾਮਲਾ ਸੁਪਰੀਮ ਕੋਰਟ 'ਚ ਚਲੇ ਗਿਆ ਸੀ। ਸੁਪਰੀਮ ਕੋਰਟ ਨੇ ਫਿਰ ਹੁਕਮ ਦੇ ਦਿੱਤੇ ਕਿ ਭਾਈ ਇਹ ਵਿਤਕਰਾ ਜਿਹੜਾ, ਡਿਸਕ੍ਰਿਮੀਨੇਸ਼ਨ ਜਿਹੜਾ ਉਹ ਨਹੀਂ ਹੋਏਗਾ, ਔਰਤਾਂ ਵੀ ਪੂਜਾ ਅਰਚਨਾ ਕਰ ਸਕਦੀਆਂ। ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਫੈਸਲੇ ਦੇ ਉਲਟ ਭਾਰਤੀ ਜਨਤਾ ਪਾਰਟੀ ਵਾਲੇ, RSS ਵਾਲੇ, ਕੁਛ ਹੋਰ ਸੰਗਠਨ ਹੈ ਜਿਹੜੇ ਉਹ ਅੜ ਗਏ। ਉੱਥੇ ਇੱਕ ਸੰਘਰਸ਼ ਚੱਲਦਾ। ਇਸੇ ਸੰਘਰਸ਼ ਦੇ ਵਿੱਚ ਕਿਉਂਕਿ ਕੁਛ ਲੋਕ ਆ ਜਿਹੜੇ ਉਹ ਕਹਿੰਦੇ ਆ ਕਿ ਔਰਤਾਂ ਨੂੰ ਜਿੱਦਾਂ ਇਹ ਹੱਕ ਮਿਲਿਆ, ਉਹਨਾਂ ਨੂੰ ਉਹਨਾਂ ਦਾ ਹੱਕ ਇਸਤੇਮਾਲ ਕੀਤਾ ਜਾਣਾ ਚਾਹੀਦਾ। ਤਾਂ ਦੂਸਰੇ ਪਾਸੇ ਆ ਜਿਹੜੇ ਉਹ ਲੋਕ ਆ ਜਿਹੜੇ ਕਹਿੰਦੇ ਆ ਕਿ ਨਹੀਂ, ਇਸ ਤਰ੍ਹਾਂ ਨਹੀਂ ਹੋਣ ਦੇਣਾ ਚਾਹੀਦਾ। ਜੋ ਮਾਨਤਾਵਾਂ ਨੇ, ਜੋ ਪਰੰਪਰਾਵਾਂ ਨੇ, ਉਹ ਜਿਉਂਦੀਆਂ ਤੇ ਉਹ ਰਹਿਣੀਆਂ ਚਾਹੀਦੀਆਂ। ਤਾਂ ਇਸੇ ਦਰਮਿਆਨ ਇਸ ਪਰੰਪਰਾ ਨੂੰ, ਜਿਹੜੀ ਕਿ ਕਈ 100 ਸਾਲ ਪੁਰਾਣੀ ਆ, ਉਸ ਪਰੰਪਰਾ ਨੂੰ 2 ਔਰਤਾਂ ਨੇ ਤੋੜਿਆ ਸੀਗਾ। ਉਹਨਾਂ ਦੇ ਵਿੱਚੋਂ ਇੱਕ ਔਰਤ ਜਿਹੜੀ ਆ ਉਹ ਇੰਨਾ ਜ਼ਿਆਦਾ ਭੈਭੀਤ ਹੋ ਗਈ ਸੀ ਕਿ ਮੁੜ ਕੇ ਉਹਨੂੰ ਕਿਸੇ ਅਣਦਸੀ ਥਾਂ ਤੇ ਜਿਹੜਾ ਲੁਕਾਇਆ ਗਿਆ ਸੀਗਾ। ਤਾਂ ਥੋੜੇ ਦਿਨ ਪਹਿਲਾਂ ਜਦੋਂ ਵਾਪਸ ਘਰੇ ਆਈ ਤੇ ਉਹਦੀ ਸੱਸ ਨੇ ਉਹਨੂੰ ਬੜੀ ਬੁਰੀ ਤਰ੍ਹਾਂ ਕੁੱਟ ਕੱਟਿਆ, ਉਹਦੇ ਸੱਟਾਂ ਫੇਟਾਂ ਵੱਜੀਆਂ ਸੀਗੀਆਂ। ਤੇ ਅੰਤ ਦੇ ਵਿੱਚ ਫੇਰ ਮਾਮਲਾ ਜਿਹੜਾ ਚਲੇ ਗਿਆ ਕੋਰਟ ਦੇ ਵਿੱਚ, ਔਰ ਉਹਨਾਂ ਔਰਤਾਂ ਨੇ ਗੁਹਾਰ ਲਾਈ ਕਿ ਸਾਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ, ਕਿਉਂਕਿ ਸਾਡੇ ਮਗਰ ਤੇ ਘਰ ਦੇ ਵੀ ਪੈ ਖਲੋਤੇ ਆ ਤੇ ਬਾਹਰ ਵਾਲੇ ਵੀ ਪੈ ਖਲੋਤੇ ਆ। ਅਸੀਂ ਕਿੱਧਰ ਜਾਈਏ? ਭਗਵਾਨ ਵੀ ਤੇ ਕਿਤੇ ਨਾ ਕਿਤੇ ਥੋੜਾ ਜਿਹਾ ਉਲਟੀ ਆ, ਕਿਉਂਕਿ ਭਗਵਾਨ ਦੇ ਦਰ ਤੇ ਜਾ ਕੇ ਔਰਤ ਇਨਸਾਨ ਤੋਂ ਡਰਦੀ ਪਈ ਆ, ਕਿਉਂਕਿ ਇਨਸਾਨ ਕਹਿੰਦਾ ਕਿ ਭਗਵਾਨ ਦੇ ਦਰ ਤੇ ਤੂੰ ਕਾਹਤੋਂ ਚਲੇ ਗਈ ਆ। ਫਿਰ ਔਰਤ ਜਾਊਗੀ ਕਿਤੇ, ਤਾਂ ਫਿਰ ਮੁੜ ਘੁੜ ਕੇ ਫਿਰ ਔਰਤ ਜਿਹੜੀ ਆ ਉਹ ਜਾਂਦੀ ਹੈ ਸੁਪਰੀਮ ਕੋਰਟ ਦੀ ਸ਼ਰਨ ਕਿ ਭਾਈ ਸਾਨੂੰ ਸੁਰੱਖਿਆ ਮੁਹੱਈਆ ਕਰਵਾਓ। ਤਾਂ ਇਹਨਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੇ ਹੁਕਮ ਹੈ ਜਿਹੜੇ ਕੋਰਟ ਨੇ ਦੇ ਦਿੱਤੇ ਆ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ DGP ਸੁਰੇਸ਼ ਅਰੋੜਾ ਨੇ ਜ਼ਾਹਰ ਕੀਤੀ ਸੇਵਾ ਮੁਕਤ ਹੋਣ ਦੀ ਇੱਛਾ, ਕਿਉਂਕਿ ਸਰਕਾਰ ਤੇ ਇਸ ਮਾਮਲੇ 'ਚ ਫਸਦੀ ਜਾ ਰਹੀ ਸੀ। ਦੇਖੋ, ਇਹ ਮਾਮਲਾ ਜਿਹੜਾ ਉਹ DGP ਦੀ ਨਿਯੁਕਤੀ ਨਾਲ ਜੁੜਿਆ। DGP ਦੀ ਨਿਯੁਕਤੀ ਕੀ ਆ ਕਿ ਅੱਗੇ ਜਿੱਦਾਂ ਆਪਣੇ ਇੱਥੇ ਲੋਕਲ ਗੌਰਮੈਂਟ ਜਿਹੜੀ ਸੀਗੀ ਉਹ ਕੋਈ ਵੀ DGP ਹੈ ਜਿਹੜਾ ਅਪੁਆਇੰਟ ਕਰ ਦਿੰਦੀ ਸੀਗੀ। ਪਰ ਬਾਅਦ ਦੇ ਵਿੱਚ ਸੁਪਰੀਮ ਕੋਰਟ 'ਚੋਂ ਹੁਕਮ ਆ ਗਿਆ ਕਿ ਇੱਕ ਕੇਸ ਹੈ, ਬਹੁਤ ਪੁਰਾਣਾ ਕੇਸ ਹੈ, ਮੇਰੇ ਖਿਆਲ ਦੇ ਨਾਲ 2005 ਦਾ, ਸ਼ਾਇਦ ਪ੍ਰਕਾਸ਼ ਸਿੰਘ, ਸਟੇਟ ਵਾਸਤੇ ਪ੍ਰਕਾਸ਼ ਸਿੰਘ ਦਾ ਕੋਈ ਕੇਸ ਇੱਦਾਂ ਦਾ। ਤਾਂ ਉਹਦੇ ਵਿੱਚ ਜੋ ਡਾਇਰੈਕਸ਼ਨਸ ਦਿੱਤੀਆਂ ਸੀਗੀਆਂ, ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਉਹਨਾਂ ਦੀ ਪਾਲਣਾ ਕਰੋ। ਉਹ ਡਾਇਰੈਕਸ਼ਨਸ ਜਿਹੜੀਆਂ ਨੇ ਉਹਨਾਂ ਦੇ ਵਿੱਚ ਇੱਕ ਮੂਲ ਨੁਕਤਾ ਇਹ ਆ ਕਿ ਜਿਹੜੀ DGP ਦੀ ਨਿਯੁਕਤੀ ਹੋਣੀ ਆ ਉਹ UPSC ਦੇ ਥਰੂ ਹੋਣੀ ਚਾਹੀਦੀ ਆ। ਮਤਲਬ ਕਿ ਤੁਸੀਂ ਇੱਕ ਪੈਨਲ ਘੱਲੋਗੇ, ਤੁਸੀਂ ਆਪ ਬੰਦਾ ਅਪੁਆਇੰਟ ਨਹੀਂ ਕਰੋਗੇ, ਤੁਸੀਂ ਇੱਕ ਪੈਨਲ ਘੱਲੋਗੇ, ਪੈਨਲ ਦੇ ਵਿੱਚੋਂ ਇੱਕ ਬੰਦਾ ਜਿਹੜਾ ਉਹ ਸਿਲੈਕਟ ਕੀਤਾ ਜਾਊਗਾ। ਤੇ ਇਹਦੇ ਉਲਟ 5 ਸਟੇਟਾਂ ਨੇ ਇੱਕ ਪਟੀਸ਼ਨ ਪਾਈ ਸੀਗੀ ਸੁਪਰੀਮ ਕੋਰਟ 'ਚ। ਹਾਲਾਂਕਿ ਕੁਛ ਸਟੇਟਾਂ ਨੇ ਜਾ ਕੇ ਆਪਣੇ ਪੁਲਿਸ ਐਕਟ ਸੀਗੇ ਜਿਹੜੇ ਉਹ ਬਦਲ ਦਿੱਤੇ। ਤਾਂ ਪੰਜਾਬ ਸਮੇਤ
5 ਸਟੇਟਾਂ ਗਈਆਂ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਲੈ ਕੇ, ਤਾਂ ਉਹ ਪਟੀਸ਼ਨ ਖਾਰਜ ਕਰ ਦਿੱਤੀ ਸੀ। ਜੋ ਹੀ ਉਹ ਪਟੀਸ਼ਨ ਸੁਪਰੀਮ ਕੋਰਟ ਨੇ ਖਾਰਜ ਕੀਤੀ ਤੇ ਨਾਲ ਦੀ ਨਾਲ ਹੀ ਕੇਂਦਰ ਸਰਕਾਰ ਨੇ ਸੁਰੇਸ਼ ਅਰੋੜਾ ਦੀ ਐਕਸਟੈਂਸ਼ਨ ਹੈ ਜਿਹੜੀ ਉਹ ਸਤੰਬਰ 2019 ਤੱਕ ਵਧਾ ਦਿੱਤੀ। ਇੱਥੇ ਕਈ ਕਿਸਮ ਦੇ ਚਰਚੇ ਚੱਲ ਪਏ ਕਿ ਕਮਾਲ ਦੀ ਗੱਲ ਆ ਕਿ ਜੋ ਹੀ ਉੱਥੇ ਇਹ ਪਟੀਸ਼ਨ ਖਾਰਜ ਹੁੰਦੀ ਹੈ ਸੁਪਰੀਮ ਕੋਰਟ ਦੇ ਵਿੱਚ, ਨਾਲ ਦੀ ਨਾਲ ਹੀ ਜਿਹੜਾ ਕੇਂਦਰੀ ਗ੍ਰਹਿ ਮੰਤਰਾਲਾ ਉਹ ਸੁਰੇਸ਼ ਅਰੋੜਾ ਨੂੰ ਐਕਸਟੈਂਸ਼ਨ ਦੇ ਦਿੰਦਾ। ਤੇ ਸੁਰੇਸ਼ ਅਰੋੜਾ ਜਿਹੜਾ ਉਹ ਤੁਹਾਨੂੰ ਪਤਾ ਹੀ ਅਕਾਲੀ ਭਾਜਪਾ ਸਰਕਾਰ 'ਚ ਵੀ ਕੰਮ ਕਰ ਚੁੱਕਾ। ਮੇਰੇ ਖਿਆਲ ਦੇ ਨਾਲ ਬਹੁਤ ਘੱਟ ਅਫਸਰ ਹੋਣੇ ਏਦਾਂ ਦੇ ਜਿਹੜੇ DGP ਦੇ ਅਹੁਦੇ ਤੇ ਪਹੁੰਚੇ ਹੋਣ ਤੇ ਦੋ ਸਰਕਾਰਾਂ ਨਾਲ ਕੰਮ ਕੀਤਾ ਹੋਵੇ। ਤਾਂ ਸੁਰੇਸ਼ ਅਰੋੜਾ ਉਹਨਾਂ ਦੇ ਵਿੱਚੋਂ ਇੱਕ ਆ। ਤਾਂ ਹੁਣ ਮਸਲਾ ਇਹ ਆ ਕਿ ਸੁਰੇਸ਼ ਅਰੋੜਾ ਨੇ ਅੱਜ ਪੱਤਰ ਇੱਕ ਲਿਖ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਮੈਨੂੰ ਮੁਕਤ ਕੀਤਾ ਜਾਵੇ ਇਸ ਅਹੁਦੇ ਤੋਂ। ਇਹ ਕਿਤੇ ਨਾ ਕਿਤੇ ਇਸ ਤਰ੍ਹਾਂ ਹੀ ਲੱਗਦਾ, ਕਿਉਂਕਿ ਦੇਖੋ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਇੱਥੇ ਸਵਾਲ ਖੜੇ ਹੋ ਗਏ ਸੀਗੇ। ਇਹ ਸਾਰਾ ਕੁਛ ਹੈ ਜਿਹੜਾ ਉਹ ਕੇਂਦਰ ਦੇ ਦਬਦਬੇ ਨਾਲ ਚੱਲਦਾ, ਯਾਨੀ ਕੁੱਲ ਮਿਲਾ ਕੇ ਮੈਸੇਜ ਇਹ ਜਾ ਰਿਹਾ ਸੀਗਾ ਕਿ ਕਾਂਗਰਸ ਤੇ ਭਾਜਪਾ ਜਿਹੜੇ ਉਹ ਇੱਕ ਸਿੱਕੇ ਦੇ ਦੋ ਪਹਿਲੂ ਬਣੇ ਪਏ, ਕੋਈ ਵੱਡਾ ਫਰਕ ਨਹੀਂ ਹੈਗਾ, ਕੋਈ ਬਹੁਤਾ ਫਰਕ ਨਹੀਂ ਹੈ। ਤਾਂ ਹੁਣ ਇਹਨਾਂ ਨੇ ਸ਼ਾਇਦ ਇਹ ਸੁਰੇਸ਼ ਅਰੋੜਾ ਨੂੰ ਕਿਹਾ ਕਿ ਭਾਈ ਬਹੁਤ ਹੋ ਗਿਆ, ਤੇਰੀ ਐਕਸਟੈਂਸ਼ਨ ਅੱਗੇ ਵੀ ਦੇ ਦਿੱਤੀ ਹੈ ਤੈਨੂੰ, ਹੁਣ ਕਿਰਪਾ ਕਰਕੇ ਤੈਨੂੰ ਉਹਦਾ ਛੱਡਣਾ ਪੈਣਾ। ਸੋ ਇਹ ਪੇਸ਼ਕਸ਼ ਮੈਨੂੰ ਲੱਗਦਾ ਕਿ ਜੇ ਹੋਈ ਨਹੀਂ ਤੇ ਕਰਵਾਈ ਗਈ। ਦੋ ਚੀਜ਼ਾਂ ਜ਼ਰੂਰ ਨੇ, ਕਿਉਂਕਿ ਇੱਥੇ ਸੁਖਪਾਲ ਖਹਿਰੇ ਨੇ ਵੀ ਸਵਾਲ ਖੜੇ ਕੀਤੇ। ਆਪਾਂ ਵੀ ਕੱਲ ਇਹ ਚੀਜ਼ ਕਹੀ ਸੀਗੀ ਕਿ ਇਹ ਸਮਝ ਤੋਂ ਬਾਹਰ ਦੀ ਗੱਲ ਆ ਕਿ ਕੇਂਦਰ ਸਰਕਾਰ ਨੇ ਕੁਛ ਮਿੰਟਾਂ ਦੇ ਅੰਦਰ ਹੀ ਆ ਉਹ ਨਿਯੁਕਤੀ ਜਿਹੜੀ ਕਰ ਦਿੱਤੀ ਆ, ਜਿਹਦੇ ਤੇ ਇਹ ਬਹੁਤ ਵੱਡੀ ਇੱਕ ਬਹਿਸ ਹੋ ਚੁੱਕੀ ਆਲਰੇਡੀ। ਤਾਂ ਖੈਰ ਹੁਣ ਇਹਨਾਂ ਨੇ ਕੀ ਕੀਤਾ ਕਿ ਨਾਲ ਦੀ ਨਾਲ ਇੱਕ ਪੈਨਲ ਵੀ ਦੱਸਦੇ ਕਿ ਜਿਹੜਾ ਉਹ ਗਠਿਤ ਕਰ ਦਿੱਤਾ। ਉਸ ਪੈਨਲ ਦਾ ਜਿਹੜਾ ਗਠਨ ਕੀਤਾ ਗਿਆ ਉਹਦੇ 'ਚ 2-3 ਅਫਸਰ ਹੈ, ਜਿੱਦਾਂ ਇਹਨਾਂ ਦਾ ਇੱਕ ਚਹੇਤਾ ਅਫਸਰ ਹੈ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਮੁਹੰਮਦ ਮੁਸਤਫਾ, ਉਹ ਫਿਰ ਇਸ ਤੋਂ ਇਲਾਵਾ ਸਿਧਾਰਥ ਚਟੋਪਾਧਿਆਏ, ਫਿਰ ਦਿਨਕਰ ਗੁਪਤਾ, ਇੱਦਾਂ 5 ਅਫਸਰਾਂ ਦੇ ਇਹਨਾਂ ਨੇ ਨਾਂ ਪਾ ਕੇ ਪੈਨਲ ਦਾ ਉਹ ਗਠਨ ਕਰ ਦਿੱਤਾ। ਹੁਣ ਉਹਦੇ ਵਿੱਚੋਂ ਇੱਕ DGP ਹੈ ਜਿਹੜਾ ਉਹ ਸਿਲੈਕਟ ਕੀਤਾ ਜਾਊਗਾ। ਸੋ ਇੱਕ ਪਾਸੇ ਤੇ ਇਹ ਕਹਾਣੀ ਥੋੜੀ ਜਿਹੀ ਇਸ ਗੱਲੋਂ ਬੜੀ ਮਾੜੀ ਲੱਗਦੀ ਆ ਕਿ ਕੇਂਦਰ ਹੈ ਜਿਹੜਾ ਉਹ ਸਿੱਧੇ ਤੌਰ ਤੇ ਹੁਣ ਦਖਲ ਦੇਊਗਾ, ਜਦਕਿ ਜਿਹੜਾ ਸੁਰੱਖਿਆ ਦਾ ਮਾਮਲਾ ਉਹ ਇਹਦਾ ਸਟੇਟ ਸਬਜੈਕਟ ਆ। ਅਮਨ ਕਾਨੂੰਨ ਦੀ ਵਿਵਸਥਾ ਜਿਹੜੀ ਬਹਾਲ ਰੱਖਣੀ ਜਿਹੜੀ ਲੋਕਲ ਗਵਰਨਮੈਂਟ ਉਹਦਾ ਮੁੱਢਲਾ ਫਰਜ਼ ਆ, ਕਰਤੱਵ ਆ। ਦੋਨੇ ਆਪਣੇ ਹਿਸਾਬ ਕਿਤਾਬ ਨਾਲ ਚੱਲਣਾ ਹੁੰਦਾ। ਤਾਂ ਸੰਘੀ ਢਾਂਚੇ ਤੇ ਸਿੱਧੀ ਮਾਰ ਆ, ਸ਼ਕਤੀਆਂ ਦਾ ਕੇਂਦਰੀਕਰਨ ਹੈ ਜਿਹੜਾ ਹੋ ਰਿਹਾ। ਪਰ ਦੂਜੇ ਪਾਸੇ ਇਹ ਵੀ ਮਸਲਾ ਕਿ ਇੱਥੇ ਵੀ DGP ਹੈ ਜਿਹੜਾ ਉਹ ਸਰਕਾਰ ਉਹੀ ਲਾਉਂਦੀ ਹੈ ਜਿਹੜਾ ਉਹਦਾ ਪਿੱਠੂ ਟਾਈਪ ਹੋ। ਦੋਵੇਂ ਚੀਜ਼ਾਂ ਨਾਲ ਚੱਲਦੀਆਂ। ਦੇਖਦੇ ਹੁਣ ਕੀ ਬਣਦਾ। ਉਦੋਂ ਤੱਕ ਮੇਰੇ ਖਿਆਲ ਦੇ ਨਾਲ ਸੁਰੇਸ਼ ਅਰੋੜਾ ਜਿਹੜਾ ਉਹ ਇਸ ਪਦਵੀ ਤੇ ਰਹੂਗਾ ਜਦੋਂ ਤੱਕ ਨਵੇਂ ਕਿਸੇ ਨਾਮ ਨੂੰ ਪ੍ਰਵਾਨਗੀ ਨਹੀਂ ਮਿਲਦੀ। ਜੀ 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 ਅਗਲੀ ਮਿੰਟ ਜੇ ਆਪਾਂ ਗੱਲ ਕਰਦੇ ਹਾਂ, ਕਹਿੰਦੇ ਮੱਧ ਪ੍ਰਦੇਸ਼ ਦੇ ਵਿੱਚ ਭਾਜਪਾ ਸ਼ਾਸਨ ਦੇ ਵਿੱਚ ਪ੍ਰਦਰਸ਼ਨਾਂ ਦੌਰਾਨ ਦਰਜ ਕੀਤੇ ਗਏ ਕੇਸ ਹੋਣਗੇ ਵਾਪਸ। ਉਹ ਇੱਕ ਟ੍ਰੈਂਡ ਹੀ ਬਣ ਗਿਆ। ਜਿੱਦਾਂ ਯੋਗੀ ਆਦਿੱਤਿਆਨਾਥ ਦੀ ਸਰਕਾਰ ਆਈ ਸੀਗੀ ਤੇ ਉਹਨਾਂ ਨੇ ਵੀ ਕਿਹਾ ਸੀਗਾ ਕਿ ਅਸੀਂ 20,000 ਮੁਕੱਦਮੇ ਵਾਪਸ ਲਵਾਂਗੇ। ਫਿਰ ਹਿਮਾਚਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਸੱਤਾ 'ਚ ਵਾਪਸੀ ਕੀਤੀ। ਇਹਨਾਂ ਨੇ ਉੱਥੇ ਵੀ ਇਹੋ ਗੱਲ ਕਹੀ ਸੀਗੀ ਕਿ ਕਾਂਗਰਸ ਦੇ ਰਾਜ ਦੇ ਵਿੱਚ ਜੋ ਸਾਡੇ ਕਾਰਕੁਨਾਂ ਤੇ ਸਾਡੇ ਵਰਕਰਾਂ ਦੇ ਪਰਚੇ ਦਰਜ ਹੋਏ ਆ ਉਹ ਅਸੀਂ ਵਾਪਸ ਕਰਾਂਗੇ। ਤਾਂ ਹੁਣ ਮੱਧ ਪ੍ਰਦੇਸ਼ ਦੇ ਵਿੱਚ ਵੀ ਇਹੋ ਕੁਵਤ ਇਹਨਾਂ ਨੇ ਕੀਤੀ ਆ। ਇਹਨਾਂ ਨੇ ਕਹਿ ਦਿੱਤਾ ਕਿ ਅਸੀਂ ਇੱਕ ਜਾਂਚ ਲਈ ਜ਼ਿਲ੍ਹਾ ਪੱਧਰੀ ਕਮੇਟੀ ਦੇ ਗਠਨ ਕਰਾਂਗੇ, ਯਾਨੀ ਹਰੇਕ ਜ਼ਿਲ੍ਹਾ ਹੈਡਕੁਆਟਰ ਤੇ ਉਹ ਬਣਾ ਦੇਣਗੇ ਇੱਕ ਕਮੇਟੀ ਜੋ ਜਾਂਚ ਪੜਤਾਲ ਕਰੂਗੀ ਹਰੇਕ ਜ਼ਿਲ੍ਹੇ ਦੇ ਵਿੱਚ। ਤੇ ਜਿਹੜੇ ਵੀ ਇਸ ਤਰ੍ਹਾਂ ਦੇ ਮੁੱਦੇ ਹੋਣਗੇ, ਇਸ ਤਰ੍ਹਾਂ ਦੇ ਮਸਲਾਤ ਹੋਣਗੇ ਜਿਨ੍ਹਾਂ ਦੇ ਵਿੱਚ ਕਿਤੇ ਨਾ ਕਿਤੇ ਰਾਜਨੀਤੀ ਹੈ ਜਿਹੜੀ ਉਹ ਪ੍ਰਭਾਵ ਪਾ ਕੇ ਮਾਮਲੇ ਦਰਜ ਕਰਵਾਉਂਦੀ ਹੈ, ਜਾਂ ਜਿਹੜੇ ਮਾਮਲੇ ਨਜਾਇਜ਼ ਦਰਜ ਕੀਤੇ ਜਾਂਦੇ ਆ ਸਿਆਸੀ ਬਦਲਾਖੋਰੀ ਤਹਿਤ, ਤਾਂ ਉਹ ਸਾਰੇ ਵਾਪਸ ਲੈ ਜਾਣ। ਦੇਖੋ ਪਹਿਲੀ ਸੱਟੇ ਤੇ ਠੀਕ ਲੱਗਦਾ ਕਿ ਹਾਂ ਭਾਈ ਜਿਹੜੀ ਰਾਜਨੀਤੀ ਤੋਂ ਪ੍ਰੇਰਿਤ ਮੁਕੱਦਮੇਬਾਜ਼ੀ ਹੋਈ ਆ ਉਹ ਰੱਦ ਕਰ ਦਿੱਤੀ ਜਾਣੀ ਚਾਹੀਦੀ। ਜਿੱਦਾਂ ਆਪਣੇ ਪੰਜਾਬ ਦੀ ਵੀ ਮੈਂ ਉਦਾਹਰਨ ਦੇਣੀ ਵੈਸੇ ਭੁੱਲ ਗਿਆ, ਜਸਟਿਸ ਰਣਜੀਤ ਸਿੰਘ ਕਮਿਸ਼ਨ ਇਹਨਾਂ ਨਹੀਂ ਸੌਰੀ ਇੱਕ ਮੇਰੇ ਖਿਆਲ ਦੇ ਨਾਲ ਉਹਨਾਂ ਦਾ ਨਾਮ ਸੀ ਮਹਿਤਾਬ ਸਿੰਘ, ਉਹ ਬਣਾਇਆ ਸੀ ਕਮਿਸ਼ਨ ਇਹਨਾਂ ਨੇ। ਤਾਂ ਇਹ ਏਦਾਂ ਹੀ ਇਹ ਸਾਰੇ ਸਟੇਟ ਕਰਦੇ ਪਏ। ਪਰ ਰੌਲਾ ਇਹ ਆ ਨਾ ਕਿ ਜਦੋਂ ਤੁਸੀਂ ਇਸ ਤਰ੍ਹਾਂ ਦੀ ਮੁਕੱਦਮੇਬਾਜ਼ੀ ਰੱਦ ਕਰਦੇ ਹੋ ਜਿਹਦੇ ਵਿੱਚ ਤੁਸੀਂ ਕੋਈ ਕਮਿਸ਼ਨ ਨਹੀਂ ਬਿਠਾਇਆ, ਤੁਸੀਂ ਕੋਈ ਵੱਖਰੀ ਡੀਪਲੀ ਕੋਈ ਜਾ ਕੇ ਜਾਂਚ ਪੜਤਾਲ ਨਹੀਂ ਕਰਦੇ, ਸਿਰਫ ਇਹੋ ਦੇਖਦੇ ਹੋ ਕਿ ਸਾਡੇ ਬੰਦੇ ਆ। ਮੇਰੇ ਗੱਲ ਦੇ ਨਾਲ ਇਹ ਪਿਰਤ ਜਿਹੜੀ ਆ ਉਹ ਇੱਥੇ ਜਾ ਕੇ ਗਲਤ ਹੋ ਜਾਂਦੀ ਆ ਕਿ ਜ਼ਰੂਰੀ ਨਹੀਂ ਜਿਹੜੇ ਤੁਹਾਡੇ ਬੰਦੇ ਹੀ ਆ ਤੇ ਉਹ ਸਾਧ ਸੰਤ ਮਹਾਤਮਾ ਹੋਣਗੇ। ਉਹਨਾਂ ਦੇ ਵਿੱਚ ਐਸੇ ਵੀ ਲੋਕ ਆ ਜਿਨ੍ਹਾਂ ਨੇ ਗੜਬੜੀਆਂ ਕੀਤੀਆਂ ਹੁੰਦੀਆਂ। ਜਿਵੇਂ ਮੈਂ ਉਦਾਹਰਨ ਦੇ ਲੱਗਾ ਯੋਗੀ ਆਦਿੱਤਿਆਨਾਥ
ਜਿਹੜੀ ਉਹ ਸਰਕਾਰ ਕਰਦੀ ਪਈ ਸੀਗੀ, ਤਾਂ ਉਹਦੇ ਵਿੱਚ ਕੁਝ ਇਹੋ ਜਿਹੇ ਮਾਮਲੇ ਸੀਗੇ ਜਿਹੜੇ ਦੰਗਿਆਂ ਨਾਲ ਜੁੜੇ ਸੀ, ਫਸਾਦ ਨਾਲ ਜੁੜੇ ਸੀਗੇ, ਤੇ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਬਹੁਤ ਵੱਡੇ ਲੀਡਰ ਜਿਹੜੇ ਆ ਉਹ ਘਿਰੇ ਪਏ ਸੀ। ਤਾਂ ਇਹ ਵੀ ਕਿਹਾ ਇਹਨਾਂ ਨੇ ਕਿ ਨਹੀਂ ਜੀ ਇਹ ਤੇ ਸਿਆਸੀ ਬਦਲਾਖੋਰੀ ਹੈ, ਜਦ ਕਿ ਉਹਨਾਂ ਬੰਦਿਆਂ ਨੇ ਨਾ ਸਿਰਫ ਭੜਕਾਊ ਭਾਸ਼ਣ ਦਿੱਤੇ ਸੀਗੇ ਬਲਕਿ ਖੁਦ ਦੰਗਿਆਂ 'ਚ ਅਗਵਾਈ ਵੀ ਕੀਤੀ। ਤਾਂ ਦੱਸੋ, ਜਦੋਂ ਤੁਸੀਂ ਇਸ ਆੜ ਦੇ ਵਿੱਚ ਇਸ ਤਰ੍ਹਾਂ ਦੀ ਮੁਕੱਦਮੇਬਾਜ਼ੀ ਵਾਪਸ ਲੈਂਦੇ ਹੋ ਤਾਂ ਸਿੱਧੇ ਤੌਰ ਤੇ ਕਹਿ ਸਕਦੇ ਆਪਾਂ ਕਿ ਇੱਕ ਤਰ੍ਹਾਂ ਨਾਲ ਚਲਾਕੀ ਆ। ਚਲਾਕੀ ਇਹ ਆ ਕਿ ਜਿਹੜੇ ਬੰਦੇ ਤੁਹਾਡੇ ਆਪਣੇ ਫਸੇ ਹੁੰਦੇ ਆਪਣੀਆਂ ਕਰਤੂਤਾਂ ਕਰਕੇ, ਤੁਸੀਂ ਉਹਨਾਂ ਨੂੰ ਕੱਢ ਲੈਂਦੇ ਹੋ। ਇਹ ਇੱਕ ਬਹੁਤ ਵੱਡਾ ਸਵਾਲ ਹੈ, ਬਹੁਤ ਵੱਡੀ ਗੁੰਝਲ ਆ ਕਿ ਤੁਸੀਂ ਕਿੱਦਾਂ ਇਸ ਚੀਜ਼ ਦਾ ਨਿਸਤਾਰਾ ਕਰੋਗੇ ਕਿ ਵਾਕਈ ਆਹ ਮੁਕੱਦਮਾ ਰਾਜਨੀਤੀ ਤੋਂ ਪ੍ਰੇਰਿਤ ਆ ਤੇ ਆਹ ਬੰਦੇ ਦੀ ਆਪਣੀ ਕਮਾਈ ਆ ਜਿਹੜੀ ਆਪਣੀ ਖੱਟੀ ਆ ਕਰਤੂਤਾਂ ਦੀ। ਜੀ ਜੀ ਜੀ। ਤੇ ਮਿੰਟੂ ਜੀ, ਅਗਲੀ ਜਿਹੜੀ ਖਬਰ ਉਸ ਦੇ ਉੱਤੇ ਗੱਲ ਕਰਦੇ ਹਾਂ। ਜੀਰੇ ਦੀ ਮੁਅੱਤਲੀ ਦੇ ਉੱਤੇ ਕਾਂਗਰਸ ਦਾ ਯੂ ਟਰਨ, ਵਿਰੋਧ ਵਧਣ ਮਗਰੋਂ ਲੈ ਰਹੇ ਨੇ ਵੱਡਾ ਫੈਸਲਾ। ਕੁਲਵੀਰ ਸਿੰਘ ਜੀਰੇ ਨੇ ਜੋ ਕੀਤਾ ਸੀਗਾ ਉਹਦੇ ਵਿੱਚ ਮੈਂ ਪਹਿਲੇ ਦਿਨ ਤੋਂ ਇਹ ਗੱਲ ਕਹਿਣਾ ਆ ਕਿ ਸ਼ਾਇਦ ਉਹਦਾ ਕੋਈ ਨਫਾ ਨੁਕਸਾਨ ਹੋ ਸਕਦਾ, ਪਰ ਜੋ ਉਹਨੇ ਕਿਹਾ ਸੀਗਾ ਉਹ ਸਾਡੇ ਲਈ ਮਹੱਤਵਪੂਰਨ ਹੋਣਾ ਚਾਹੀਦਾ ਸੀ। ਤੇ ਜੋ ਉਹਨੇ ਦੋਸ਼ ਲਾਇਆ ਸੀਗਾ, ਆਮ ਤੌਰ ਤੇ ਸਾਡੇ ਜੇ ਹੇਠਲੇ ਪੱਧਰ ਦੇ ਆਪਾਂ ਆਵਾਮ ਦੀ ਆਵਾਜ਼ ਸੁਣੀਏ ਤਾਂ ਉਹਦੇ ਵਿੱਚੋਂ ਵੀ ਇਹੋ ਚੀਜ਼ ਨਿਕਲਦੀ ਆ ਕਿ ਨੈਕਸਸ ਆ, ਔਰ ਇਸ ਨੈਕਸਸ ਦੇ ਵਿੱਚ ਖਾਕੀ, ਖਾਦੀ ਤੇ ਇਸ ਤੋਂ ਇਲਾਵਾ ਬਲੈਕੀ, ਉਹ ਤਾਂ ਬਲੈਕ ਆ ਗਏ, ਕਾਲੇ, ਇਹ ਸਾਰੇ ਆ ਜਿਹੜੇ ਰਲ ਮਿਲ ਕੇ ਕੰਮ ਕਰਦੇ। ਔਰ ਪੱਠਾ ਹੀ ਇਸ ਕਰਕੇ ਬੈਠਾ। ਹਕੀਕਤ ਇਹੀ ਸੀਗੀ ਕਿ ਜੋ ਕੁਲਵੀਰ ਸਿੰਘ ਜੀਰਾ ਨੇ ਬੋਲਿਆ ਉਹਦੇ ਵਿੱਚ ਸੱਚਾਈ ਹੈ। ਉਹ ਕਿਉਂ ਬੋਲਿਆ ਇਹਨੂੰ ਵੱਖ ਰੱਖ ਦੇਣਾ ਚਾਹੀਦਾ। ਉਹਦਾ ਆਪਣਾ ਨਿੱਜੀ ਮਸਲਾ ਹੋ ਸਕਦਾ, ਉਹਦਾ ਰਾਜਨੀਤਿਕ ਟਸਲਬਾਜ਼ੀ ਵਾਲਾ ਕੋਈ ਕੰਮ ਹੋ ਸਕਦਾ, ਪਰ ਹਕੀਕਤ ਇਹੋ ਹੀ ਆ ਕਿ ਹੇਠਲੇ ਪੱਧਰ ਤੇ ਇੱਕ ਨੈਕਸਸ ਹੈ ਜਿਹੜਾ ਪੰਜਾਬੀਆਂ ਜੜ੍ਹਾਂ 'ਚ ਤੇਲ ਪਾਉਣ ਡਿਆ। ਪਰ ਗੱਲ ਉਹ ਪਿੱਛੇ ਛੁੱਟ ਗਈ ਕੁਲਵੀਰ ਜੀਰਾ ਵਰਸਜ ਕਾਂਗਰਸ, ਜਦ ਕਿ ਉਹ ਕਾਂਗਰਸੀ ਆ। ਨਾ ਉਹ ਕਾਂਗਰਸ ਨੂੰ ਛੱਡ ਕੇ ਚੱਲਿਆ ਸੀ, ਨਾ ਕਾਂਗਰਸ ਨੇ ਉਹਨੂੰ ਛੱਡਣਾ। ਤਾਂ ਖੇਡ ਭਾਵੇਂ ਕੋਈ ਟਿਕਟ ਦੀ ਹੋਵੇ, ਖੇਡ ਭਾਵੇਂ ਕੋਈ ਉਹਨਾਂ ਦੀ ਆਪਣੀ ਨਿੱਜੀ ਟਸਲਬਾਜ਼ੀ ਦੀ ਹੋਵੇ, ਪਰ ਗੱਲ ਤੇ ਜਿੱਥੇ ਮੁੱਕਣੀ ਚਾਹੀਦੀ ਸੀਗੀ ਕਿ ਜੋ ਦੋਸ਼ ਆ ਉਹਨਾਂ ਦੀ ਜਾਂਚ ਪੜਤਾਲ ਹੋਵੇ ਔਰ ਹੇਠਲੇ ਪੱਧਰ ਤੇ ਜਿੱਥੇ ਜਿੱਥੇ ਵੀ ਕੋਈ ਇਸ ਤਰ੍ਹਾਂ ਦਾ ਨੈਕਸਸ ਕੰਮ ਕਰਦਾ ਉਸ ਨੈਕਸਸ ਨੂੰ ਤੋੜਿਆ ਜਾਵੇ। ਪਰ ਕੁੱਲ ਮਿਲਾ ਕੇ ਜਿਹੜੀ ਭਮੀਰੀ ਆ ਉਹ ਕੁਲਵੀਰ ਜੀਰੇ ਦੇ ਨਾਂ ਦੇ ਆਲੇ ਦੁਆਲੇ ਘੁੰਮਣ ਲੱਗ ਪਈ। ਤਾਂ ਕੁਲਵੀਰ ਸਿੰਘ ਜੀਰਾ ਸੀਗਾ ਜਿਹੜਾ ਉਹ ਅਗਾਤ ਥਾਂ ਤੇ ਚਲੇ ਗਿਆ, ਗੁਪਤਵਾਸ ਹੋ ਗਿਆ, ਕਿਉਂਕਿ ਪਿਛਲੇ 2 ਦਿਨਾਂ ਤੋਂ ਉਹਦਾ ਟੈਲੀਫੋਨ ਜਿਹੜਾ ਮਿਲ ਨਹੀਂ ਰਿਹਾ। ਤੇ ਲੋਕਾਂ ਨੇ ਕਿਆਫਾ ਉਦੋਂ ਹੀ ਲਾ ਲਿਆ ਸੀਗਾ ਕਿ ਲਓ ਬਈ ਕੁਲਵੀਰ ਸਿੰਘ ਜੀਰਾ ਗਿਆ ਦਿੱਲੀ, ਤੇ ਦਿੱਲੀ ਜਾ ਕੇ ਉਹਨੇ ਕੋਈ ਸੈਟਲਮੈਂਟ ਕੀਤੀ ਆਪਦੀ। ਨਹੀਂ ਤਾਂ ਦੇਖੋ ਪਰਸੋਂ ਤੇ ਉਹਨੂੰ ਕੱਢਿਆ ਪਾਰਟੀ ਦੇ ਵਿੱਚੋਂ ਤੇ ਅੱਜ ਬੜੇ ਬਾਅਦਬ ਉਹਨੂੰ ਪਾਰਟੀ ਦੇ ਵਿੱਚ ਇਹ ਵਾਪਸ ਲੈ ਰਹੇ ਆ। ਤਾਂ ਕਹਿਣ ਦਾ ਮਤਲਬ ਇਹੋ ਆ ਕਿ ਕੋਈ ਗੇਮ ਤੇ ਘੁੰਮੀ ਆ। ਹੁਣ ਚਾਹੇ ਕੁਲਵੀਰ ਸਿੰਘ ਜੀਰਾ ਦਾ ਫੌ ਪੈ ਗਿਆ, ਚਾਹੇ ਕਾਂਗਰਸ ਨੇ ਰਿਲਾਈਜ਼ ਕੀਤਾ ਕਿ ਨਹੀਂ ਮੁੰਡਾ ਖੁੰਡਾ ਚਲੋ ਗਰਮ ਖੂਨ ਆ, ਕੋਈ ਇੱਕਾ ਦੁੱਕਾ ਗਲਤੀ ਕਰ ਵੀ ਲਈ ਤੇ ਕੀ ਫਰਕ ਪੈਂਦਾ, ਤੇ ਕਾਂਗਰਸੀ ਜੁੱਤੀ ਵੀ ਹੋ ਜਾਂਦੇ ਆ। ਜੇ ਡਿਸਪਲਿਨ ਵੇਖਣਾ ਹੋਵੇ, ਸਭ ਤੋਂ ਵੱਡਾ ਡਿਸਪਲਿਨ ਤੇ ਤੋੜਿਆ ਸੀਗਾ ਬੀਬੀ ਨਵਜੋਤ ਕੌਰ ਸਿੱਧੂ ਨੇ, ਜਦੋਂ ਇੱਥੋਂ ਤੱਕ ਕਹਿ ਦਿੱਤਾ ਹੈਗਾ ਕਿ ਕਾਂਗਰਸੀਆਂ ਦਾ ਤਾਂ ਬੇੜਾ ਗਰਚਾ ਪਿਆ। ਤੇ ਇਸ ਤੋਂ ਇਲਾਵਾ ਇਹਨਾਂ ਦੇ ਇੱਕ ਹੋਰ ਐਮਐਲਏ ਨੇ ਸਰਜੀਤ ਧਮਾਨ ਨੇ ਸਿੱਧੇ ਤੌਰ ਤੇ ਨਸ਼ੇ ਦੇ ਮਾਮਲੇ 'ਚ ਸਰਕਾਰ ਨੂੰ ਘੇਰਿਆ ਹੋਇਆ। ਆ ਜਿਹੜਾ ਨੱਥੂ ਰਾਮ ਆ ਇੱਥੇ ਹੈਗਾ ਤੇ ਵੈਸੇ ਮਲੋਟ ਦਾ, ਐਤਕੀ ਇਹਨੇ ਚੋਣ ਲੜੀ ਹੀ ਜਾ ਕੇ ਬੱਲੂਆਣੇ ਤੋਂ, ਬੱਲੂਆਣਾ ਬੋਰ ਦੇ ਨਾਲ ਆ। ਤਾਂ ਉੱਥੇ ਜਦੋਂ ਇਹ ਐਮਐਲਏ ਬਣ ਗਿਆ ਉਸ ਤੋਂ ਬਾਅਦ ਇਹਨੇ ਸਿੱਧੇ ਤੌਰ ਤੇ ਜਾਖੜ ਪਰਿਵਾਰ ਤੇ ਦੋਸ਼ ਲਾਇਆ ਸੀਗਾ ਕਿ ਇਹ ਬੜਾ ਖੱਜਲ ਕਰਦੇ ਪਏ ਮੈਨੂੰ। ਤਾਂ ਉਹ ਵੀ ਤੇ ਇੱਕ ਤਰ੍ਹਾਂ ਨਾਲ ਅਨੁਸ਼ਾਸਨ ਤੋੜਨ ਵਾਲੀ ਗੱਲ ਸੀਗੀ। ਸੋ ਇੱਥੇ ਮੁੱਦਾ ਬਣਾਇਆ ਗਿਆ। ਕਹਿਣ ਦਾ ਮਤਲਬ ਇਹੋ ਆ ਕਿ ਇੱਕ ਸਖਤ ਮੈਸੇਜ ਦਿੱਤਾ ਗਿਆ। ਅਸਲ ਦੇ ਵਿੱਚ ਜਿਹੜਾ ਕੁਲਵੀਰ ਜੀਰਾ ਇਹ ਨਵਜੋਤ ਸਿੱਧੂ ਦੇ ਧੜੇ ਨਾਲ ਤਾਲੁਕ ਰੱਖਦਾ, ਕਹਾਣੀ ਅਸਲ 'ਚ ਇਹ ਆ। ਤੇ ਇਹਦੇ ਤੇ ਥੋੜੀ ਜਿਹੀ ਕਾਰਵਾਈ ਸਖਤ ਇਸੇ ਕਰਕੇ ਕੀਤੀ ਗਈ ਕਿ ਟਲ ਜਾਵੇ, ਕਿਉਂਕਿ ਅੰਦਰ ਖਾਤੇ ਇਹ ਵੀ ਗੱਲ ਚੱਲਦੀ ਪਈ ਆ ਕਿ ਕੁਲਵੀਰ ਜੀਰਾ ਆਪਣੇ ਪਿਓ ਨੂੰ ਐਮਪੀ ਵਾਲੀ ਟਿਕਟ ਜਿਹੜੀ ਉਹ ਦਿਵਾਉਣ ਨੂੰ ਫਿਰਦਾ ਹੈਗਾ। ਤਾਂ ਇਹ ਵੀ ਇੱਕ ਰਾਜਨੀਤੀ ਆ ਕਿ ਇਹਦੇ ਤੇ ਸਖਤ ਕਾਰਵਾਈ ਥੋੜਾ ਜਿਹਾ ਕਰਕੇ ਤੇ ਮੈਸੇਜ ਦਿੱਤਾ ਗਿਆ। ਪਰ ਦੂਜੇ ਪਾਸੇ ਜਿੱਦਾਂ ਮੈਂ ਤੁਹਾਨੂੰ ਗੱਲ ਕਹੀ ਆ ਕਿ ਅਸਲ ਦੇ ਵਿੱਚ ਜੋ ਉਹਨੇ ਗੱਲ ਕਹੀ, ਜੋ ਇਲਜ਼ਾਮਾਤ ਲੱਗੇ ਇੱਕ ਦੂਜੇ ਤੇ, ਤਾਂ ਜਾਂਚ ਪੜਤਾਲ ਤੇ ਉਹਦੀ ਹੋਣੀ ਚਾਹੀਦੀ ਆ। ਤੁਸੀਂ ਦੇਖੋ ਇਹਦੇ ਵਿੱਚ ਜਾਂਚ ਪੜਤਾਲ ਨਾ ਕੁਲਵੀਰ ਜੀਰੇ ਦੀ ਹੋਣੀ ਆ ਨਾ ਉਹਦੀ ਹੋਣੀ ਆ, ਜਦ ਕਿ ਦੋਨਾਂ ਤੇ ਜਿਹੜੇ ਦੋਸ਼ ਲੱਗੇ ਬੜੇ ਗੰਭੀਰ ਆ, ਬਹੁਤ ਗੰਭੀਰ ਆ, ਅਤੀ ਗੰਭੀਰ ਆ। ਤਾਂ ਦੋਨਾਂ ਤੇ ਦੋਸ਼ਾਂ ਦੀ ਪੜਤਾਲ ਹੋਣੀ ਚਾਹੀਦੀ ਆ, ਕਿਉਂਕਿ ਦੋਨੇ ਹੀ ਪਬਲਿਕ ਸਰਵੈਂਟ ਆ। ਚਾਹੇ ਕੁਲਵੀਰ ਸਿੰਘ ਜੀਰਾ ਉਹ ਵੀ ਪਬਲਿਕ ਸਰਵੈਂਟ ਆ, ਜੇ ਹੈਗਾ ਸ਼ੀਨਾ ਤਾਂ ਉਹ ਵੀ ਪਬਲਿਕ ਸਰਵੈਂਟ ਆ, ਦੋਵੇਂ ਹੀ ਪਬਲਿਕ ਸਰਵੈਂਟ ਆ। ਤੇ ਦੋਹਾਂ ਦੇ ਇਸ ਤਰ੍ਹਾਂ ਦੇ ਦੋਸ਼ ਲੱਗਦੇ ਆ ਤੇ ਮੰਨ ਲਓ ਜੇ ਦੋਵਾਂ ਚੋਂ ਇੱਕ ਵੀ ਝੂਠਾ ਤੇ ਫਿਰ ਬਹੁਤ ਗਲਤ ਆ। ਉਹਦੇ ਵਿੱਚ ਕਿਤੇ ਨਾ ਕਿਤੇ ਕੈਪਟਨ ਸਰਕਾਰ ਜਿਹੜੀ ਉਹ ਜਵਾਬ ਦੇਊ।
ਜੀ ਜੀ ਜੀ। ਅਤੇ ਆਪਾਂ ਜਿਹੜੇ ਸਰੋਤਿਆਂ ਨੂੰ ਵੀ ਦੱਸ ਦਈਏ ਵੀ ਕੁਛ ਖਬਰਾਂ ਤੋਂ ਬਾਅਦ ਬ੍ਰੇਕ ਲਵਾਂਗੇ, ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਮਿੰਟੂ ਜੀ ਆਪਣੇ ਨਾਲ ਜੁੜੇ ਰਹਿਣਗੇ 9:30 ਵਜੇ ਤੱਕ। ਅਤੇ ਕਾਲ ਕਰਨ ਦੇ ਲਈ ਨੰਬਰ ਰਹੇਗਾ 408-272-5200। ਅਤੇ ਅਗਲੀ ਜਿਹੜੀ ਖਬਰ 'ਤੇ ਨਜ਼ਰ ਮਾਰੀਏ, ਦਿੱਲੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ 'ਤੇ ਕੋਰਟ ਨੇ ਰੋਕ ਲਾਈ। ਇਹ ਉਹੀ ਸ਼ੰਟੀ ਜਿਹਨੇ ਅੱਗੇ ਮਨਜੀਤ ਸਿੰਘ ਜੀਕੇ ਨੂੰ ਸਟੰਪ ਆਊਟ ਕਰ ਦਿੱਤਾ ਸੀਗਾ, ਇਹ ਉਹੀ ਸ਼ੰਟੀ ਆ। ਹੁਣ ਫਿਰ ਇੱਕ ਵਾਰੀ ਫਰੇਮ ਦੇ ਵਿੱਚ ਆ, ਜਿਹਨੇ ਇਹ ਇਲੈਕਸ਼ਨ ਹੈ ਜਿਹੜਾ ਉਹ ਇੱਕ ਵਾਰੀ ਸਟੇ ਕਰਵਾ ਦਿੱਤਾ। ਮਸਲਾ ਸਾਨੂੰ ਪਤਾ ਹੀ ਆਪਾਂ ਨੂੰ ਕਿ ਕਿੱਦਾਂ ਮਨਜੀਤ ਸਿੰਘ ਜੀਕੇ ਦੀ ਖੜਕੀ ਸੀ ਮਨਜਿੰਦਰ ਸਿੰਘ ਸਿਰਸਾ ਨਾਲ। ਰੌਲਾ ਉੱਥੇ ਵੀ ਵਰਚਸਵ ਦਾ ਆ, ਰੌਲਾ ਉੱਥੇ ਵੀ ਹੋਣ ਦਾ, ਰੌਲਾ ਉੱਥੇ ਵੀ ਕੁਰਸੀ ਦਾ ਹੀ ਆ, ਰੌਲਾ ਉੱਥੇ ਵੀ ਗੁਰੂ ਕੀ ਗੋਲਕ ਦਾ ਹੀ ਆ। ਉੱਥੇ ਇਹ ਜਿਹੜੀ ਫਿਰ ਭੰਨਕਾਟ ਹੋਈ, ਉਹਦੇ ਵਿੱਚ ਕਾਰਜਕਾਰਨੀ ਇਹਨਾਂ ਨੇ ਭੰਗ ਕਰ ਦਿੱਤੀ ਸੀਗੀ। ਉਸ ਤੋਂ ਬਾਅਦ ਐਲਾਨ ਕਰ ਦਿੱਤਾ ਕਿ 19 ਜਨਵਰੀ ਨੂੰ ਜਿਹੜੀ ਆ ਕਾਰਜਕਾਰਨੀ ਉਹ ਦੁਬਾਰਾ ਚੁਣੀ ਜਾਊਗੀ, ਚੋਣ ਹੋਊਗੀ। ਤਾਂ ਇਹ ਗੁਰਮੀਤ ਸਿੰਘ ਸ਼ੰਟੀ ਚਲੇ ਗਿਆ ਕੋਰਟ ਦੇ ਵਿੱਚ। ਇਹਨੇ ਜਾ ਕੇ ਉੱਥੇ ਕੁਛ ਟੈਕਨੀਕਲੀ ਨੁਕਤੇ ਰੱਖੇ, ਔਰ ਉਹ ਨੁਕਤੇ ਐਸੇ ਨੁਕਤੇ ਸੀਗੇ ਜਿਨ੍ਹਾਂ ਦੀ ਆਪਾਂ ਪਹਿਲੇ ਦਿਨ ਗੱਲ ਕੀਤੀ ਸੀ ਜਿੱਦਣ ਇਹ ਸਾਰਾ ਮਾਮਲਾ ਵਾਪਰਿਆ ਸੀਗਾ। ਕਿਉਂਕਿ ਇਹਦੇ ਵਿੱਚ ਪ੍ਰਬੰਧ ਇੱਕ ਆ, ਉਹ ਪ੍ਰਬੰਧ ਕੀ ਆ ਕਿ ਦੇਖੋ ਜਿਹੜੀ ਕਾਰਜਕਾਰਨੀ ਆ ਉਹਦੀ 2 ਸਾਲਾਂ ਬਾਅਦ ਇਹਦੇ ਵਿਧੀ ਵਿਧਾਨ ਦੇ ਮੁਤਾਬਕ ਚੋਣ ਹੋਣੀ ਲਾਜ਼ਮੀ ਆ। ਤੇ ਉਹ ਜਿਹੜੀ 2 ਸਾਲਾਂ ਵਾਲੀ ਮਿਆਦ ਆ ਉਹ ਖਤਮ ਹੋਣੀ ਆ 29 ਮਾਰਚ ਨੂੰ, ਯਾਨੀ 30 ਤਰੀਕ ਤੱਕ ਹਰ ਹਾਲ ਦੇ ਵਿੱਚ ਉਹ ਚੋਣ ਜਿਹੜੀ ਆ ਦੁਬਾਰਾ ਹੋਣੀ ਆ। ਤਾਂ ਇਨ ਬਿਟਵੀਨ ਜੇ ਮੰਨ ਲਓ 19 ਜਨਵਰੀ ਨੂੰ ਚੋਣ ਹੋ ਜਾਂਦੀ ਆ ਤੇ ਇਹਦਾ ਮਤਲਬ ਆ ਕਿ ਵਿੱਚ 1 ਫਰਵਰੀ ਗਿਆ, ਮਾਰਚ ਮਹੀਨੇ ਦੇ ਵਿੱਚ ਫੇਰ ਚੋਣ ਹੋਊਗੀ। ਸੋ ਇਹੀ ਨੁਕਤਾ ਜਿਹੜਾ ਉਹ ਗੁਰਮੀਤ ਸ਼ੰਟੀ ਨੇ ਜਾ ਕੇ ਉਭਾਰਿਆ ਕਿ ਇਹ ਕਮਾਲ ਦੀ ਗੱਲ ਹੈ ਕਿ 1.5 ਮਹੀਨੇ ਲਈ, ਪੌਣੇ 2 ਮਹੀਨਿਆਂ ਲਈ ਇਹ ਕਾਰਜਕਾਰਨੀ ਚੁਣਨਗੇ, ਕਿਉਂਕਿ ਵਿਧੀ ਵਿਧਾਨ ਦੇ ਮੁਤਾਬਕ ਮਿੱਥੀ ਤਰੀਕ ਤੇ ਫਿਰ ਚੋਣ ਜਿਹੜੀ ਆ ਹੋਣੀ ਆ। ਤੇ ਇਸ ਕਰਕੇ ਅਦਾਲਤ ਨੇ ਇਹ ਚੋਣ ਪ੍ਰਕਿਰਿਆ ਸੀਗੀ ਜਿਹੜੀ ਸਾਰੀ ਸਮੁੱਚੀ ਚੋਣ ਪ੍ਰਕਿਰਿਆ ਸੀਗੀ ਜਿਹੜੀ ਉਹ ਸਟੇ ਕਰ ਦਿੱਤੀ ਆ। ਤੇ ਹੁਣ ਦੇਖਣਾ ਹੋਊਗਾ ਕਿ ਸਟੇ ਕਿੰਨਾ ਲੰਮਾ ਰਹਿੰਦਾ, ਤੇ ਫਿਰ ਬਾਅਦ ਦੇ ਵਿੱਚ ਚੋਣ ਜਿਹੜੀ ਆ ਕਿ ਉਹ 29 ਮਾਰਚ ਨੂੰ ਹੁੰਦੀ ਆ ਜਾਂ ਫਿਰ ਅੱਗੇ ਪਿੱਛੇ ਤਰੀਕ ਖਿਸਕਦੀ ਆ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਕੇਜਰੀਵਾਲ ਨੇ ਕਾਂਗਰਸ ਨਾਲ ਗੱਠਜੋੜ ਦੇ ਉੱਤੇ ਸਪਸ਼ਟ ਕੀਤਾ ਆ ਸਟੈਂਡ। ਇਹਨਾਂ ਨੇ ਸਟੈਂਡ ਸਪਸ਼ਟ ਕਰ ਦਿੱਤਾ, ਕਹਿੰਦੇ ਆ ਕਿ ਕਾਂਗਰਸ ਦੇ ਨਾਲ ਨਾ ਵੀ ਨਾ ਵੇ ਸੱਜਣਾ ਨਾ। ਸੋ ਇਹਨਾਂ ਨੇ ਨਾ ਕਰ ਦਿੱਤੀ ਆ ਕਿ ਅਸੀਂ ਕਾਂਗਰਸ ਦੇ ਨਾਲ ਨਹੀਂ ਜਾਵਾਂਗੇ। ਤਾਂ ਤਮਾਮ ਕਿਆਫੇ, ਤਮਾਮ ਕਿਆਸਰਾਈਆਂ ਜਿਹੜੀਆਂ ਉਹ ਇਹਨਾਂ ਨੇ ਅੱਜ ਮੁਕਾ ਦਿੱਤੀਆਂ। ਕਹਿੰਦੇ ਆ ਕਿ ਕਾਂਗਰਸ ਨਾਲ ਕਿਸੇ ਵੀ ਕੀਮਤ ਤੇ ਗੱਠਜੋੜ ਕਰਨ ਦਾ ਜਿਹੜਾ ਉਹ ਅਸੀਂ ਫੈਸਲਾ ਨਾ ਕਰਨ ਦਾ ਐਲਾਨ ਕਰਦੇ। ਮਤਲਬ ਕਿ ਅਸੀਂ ਆਪਣਾ ਫੈਸਲਾ ਕਰ ਲਿਆ ਕਿ ਅਸੀਂ ਇਹਨਾਂ ਦੇ ਨਾਲ ਕਿਸੇ ਵੀ ਸੂਰਤ ਦੇ ਵਿੱਚ ਅਲਾਇੰਸ ਨਹੀਂ ਕਰਾਂਗੇ। ਤਾਂ ਗੱਲ ਹੀ ਖਤਮ ਹੋ ਜਾਂਦੀ ਹੈ, ਫਿਰ ਦੂਜੀ ਗੱਲ ਕਰਨ ਦੀ ਤੇ ਜ਼ਰੂਰਤ ਹੀ ਨਹੀਂ ਹੈ। ਤਾਂ ਇਹਨਾਂ ਨੇ ਨਾਲ ਐਲਾਨ ਕਰ ਦਿੱਤਾ ਕਿ ਪੰਜਾਬ, ਦਿੱਲੀ, ਗੋਆ, ਇਹਨਾਂ ਸਾਰੀਆਂ ਸਟੇਟਾਂ ਦੇ ਵਿੱਚ ਅਸੀਂ ਸਾਰੀਆਂ ਸੀਟਾਂ ਤੇ ਚੋਣ ਲੜਾਂਗੇ। ਦਿੱਲੀ, ਗੋਆ, ਪੰਜਾਬ ਤੇ ਦਿੱਲੀ ਦੇ ਵਿੱਚ ਤੇ ਵੈਸੇ ਇਹਨਾਂ ਨੂੰ ਅੱਗੇ ਸਫਲਤਾ ਮਿਲੀ ਵੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਪਰ ਗੋਆ ਦੇ ਵਿੱਚ ਇਹਨਾਂ ਨੂੰ ਹੁਣ ਤੱਕ ਸਫਲਤਾ ਦਾ ਇੰਤਜ਼ਾਰ ਆ। ਤਾਂ 3 ਸਟੇਟਾਂ ਦਾ ਇਹਨਾਂ ਨੇ ਖਾਸ ਤੌਰ ਤੇ ਜ਼ਿਕਰ ਕੀਤਾ। ਇਹਨਾਂ 3 ਸਟੇਟਾਂ ਦੀਆਂ ਸਾਰੀਆਂ ਚੋਣਾਂ ਅਸੀਂ ਜਿਹੜੀਆਂ ਸੀਟਾਂ ਉਹ ਲੜਾਂਗੇ। ਇੱਥੇ ਹੁਣ ਕੀ ਮਾਰ ਕੇ ਮਾਰ ਦਿਓ ਤੇ ਬਾਅਦ ਦੀ ਗੱਲ ਆ। ਉਹਦਾ ਵੈਸੇ ਆਫ ਦੀ ਰਿਕਾਰਡ ਪਤਾ ਲੱਗਣ ਡਿਆ, ਕਹਿੰਦੇ ਆ ਕਿ ਜਿੱਦਣ ਕੇਜਰੀਵਾਲ ਨੇ ਆਉਣਾ ਉਹਨੇ 1-2 ਧਮਾਕੇ ਜ਼ਰੂਰ ਕਰਨੇ ਆ। ਹੁਣ ਧਮਾਕੇ ਪਤਾ ਨਹੀਂ ਬੰਦੇ ਕੋਈ ਹੋਰ ਪੱਟ ਕੇ ਕਿਸੇ ਪਾਰਟੀ ਕੇ ਇੱਧਰ ਲੈ ਆਵੇ ਜਾਂ ਕੋਈ ਹੋਰ ਸ਼ਗੂਫਾ ਛੱਡ ਦੇਵੇ, ਤੇ ਪਤਾ ਨਹੀਂ, ਪਰ ਦੱਸਦੇ ਆ ਕਿ ਕੁਛ ਨਾ ਕੁਛ ਜ਼ਰੂਰ ਕਰੂਗਾ ਜਦੋਂ 20 ਤਰੀਕ ਨੂੰ ਇੱਥੇ ਆਊਗਾ ਬਰਨਾਲੇ ਦੇ ਵਿੱਚ। ਪਰ ਆ ਜਿਹੜਾ ਇੱਕ ਕਿਆਫਾ ਲਾਇਆ ਜਾ ਰਿਹਾ ਸੀਗਾ, ਜਿੱਦਾਂ ਸ਼ੀਲਾ ਦੀਕਸ਼ਤ ਜਿਹੜੀ ਆ ਉਹ ਉੱਥੇ ਪ੍ਰਧਾਨ ਬਣਾਈ ਗਈ, ਸ਼ਾਇਦ ਇਹਨਾਂ ਦਾ ਅਲਾਇੰਸ ਜਿਹੜਾ ਹੋ ਜਾਵੇ, ਪਰ ਇਹਨਾਂ ਨੇ ਮਿੱਟੀ ਪਾ ਦਿੱਤੀ ਇਸ ਗੱਲ ਤੇ। ਖੈਰ ਦੇਖਦੇ ਹਾਂ। ਕੁੱਲ ਮਿਲਾ ਕੇ ਕਹਿ ਸਕਦੇ ਕਿ ਦਿੱਲੀ ਦੇ ਵਿੱਚ ਫਿਰ ਕਾਂਗਰਸ ਲਈ ਥੋੜੀ ਮੁਸ਼ਕਿਲ ਹੋ ਜਾਊਗੀ ਸਥਿਤੀ। ਤੇ ਇਸ ਸੂਰਤ ਦੇ ਵਿੱਚ ਮੈਨੂੰ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਦਿੱਲੀ ਦੇ ਤੌਰ ਤੇ ਜੇ ਲਈਏ ਤੇ ਸੁੱਖ ਦਾ ਸਾਹ ਲਊਗੀ, ਕਿਉਂਕਿ ਉੱਥੇ ਜੇ ਮੰਨ ਲਓ ਇਹਨਾਂ ਦਾ ਗੱਠਜੋੜ ਹੋ ਜਾਂਦਾ ਤੇ ਫਿਰ ਕਾਫੀ ਕੰਮ ਖਰਾਬ ਹੋ ਜਾਣਾ ਹੈ। ਜੀ। ਤੇ ਕੀ ਮਿੰਟੂ ਜੀ ਇਹ ਲੱਗਦਾ ਵੀ ਬਹੁਤ ਸਾਰੇ ਲੋਕਾਂ ਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਸਪੋਰਟ ਕੀਤੀ ਆ, ਵੀ ਉਹਨਾਂ ਦੇ ਵਿਰੋਧ ਦਾ ਵੀ ਇਹ ਅਸਰ ਹੋ ਸਕਦਾ ਵੀ ਕਾਂਗਰਸ ਦੇ ਨਾਲ ਨਾ ਜਾਇਆ ਜਾਵੇ? ਨਹੀਂ, ਦੇਖੋ ਮੇਨ ਤੇ ਸਮੱਸਿਆ ਇਹ ਸੀਗੀ ਨਾ ਕਿ ਪੰਜਾਬ ਦੇ ਵਿੱਚ ਹੀ ਇਹਨਾਂ ਨੂੰ ਉਮੀਦ ਆ, ਪੰਜਾਬ ਦੀ ਲੀਡਰਸ਼ਿਪ ਜਿਹੜੀ ਆ ਉਹ ਕਸੂਤੀ ਫਸੀ ਹੋਈ ਸੀਗੀ। ਤਾਂ ਇੱਧਰ ਦੂਸਰੇ ਪਾਸੇ ਕਾਂਗਰਸ ਵੀ ਹੈ ਜਿਹੜੀ ਪੰਜਾਬ ਦੇ ਵਿੱਚ, ਉਹ ਇਹੀ ਸੋਚ ਕੇ ਚੱਲਦੀ ਹੈ ਨਾ, ਜੇ ਮੰਨ ਲਓ ਦਿੱਲੀ 'ਚ ਅਸੀਂ ਅਲਾਇੰਸ ਕਰਦੇ ਹਾਂ ਤੇ ਉਹਨਾਂ ਘਾਟਾ ਸਾਨੂੰ ਪੰਜਾਬ 'ਚ ਪੈਣਾ, ਇਹਨਾਂ ਨੂੰ 2-3 ਸੀਟਾਂ ਤੇ ਘੱਟੋ ਘੱਟ ਦੇਣੀਆਂ ਪੈਣੀਆਂ। ਤੇ ਜੇ ਅਸੀਂ ਦਿੱਲੀ 'ਚ ਉਨੀਆਂ ਕੋ ਬਚਾਉਣੇ ਆ, ਇੱਥੇ ਪੰਜਾਬ ਦੇ ਵਿੱਚ ਉਨੀਆਂ ਲੋਸ ਕਰਾਂਗੇ, ਕਿਉਂਕਿ ਇੱਥੇ ਜਿੱਤਣ ਦੀ ਪੋਜੀਸ਼ਨ 'ਚ ਆ, ਕਿਉਂਕਿ ਆਮ ਆਦਮੀ ਪਾਰਟੀ ਦਾ ਕੋਈ ਆਧਾਰ।
ਸੋ ਇਹ ਸਾਰੇ ਸਮੀਕਰਨ ਮੇਰੇ ਖਿਆਲ ਦੇ ਨਾਲ ਵਿਚਾਰੇ ਗਏ ਆ ਔਰ ਪੰਜਾਬ ਦੀ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਹੈ ਉਹਨੇ ਜ਼ਿਆਦਾ ਜ਼ੋਰ ਦਿੱਤਾ ਕਿ ਇਹ ਅਲਾਇੰਸ ਦੀ ਕੋਈ ਜ਼ਰੂਰਤ ਨਹੀਂ ਹੈ। ਤਾਂ ਪੇਚ ਫਸਦਾ ਸੀ ਪੰਜਾਬ ਤੇ ਦਿੱਲੀ ਚ, ਹੋਰ ਤੇ ਪੂਰੇ ਭਾਰਤ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੋ ਜਿਹਾ ਆਧਾਰ ਹੈਗਾ ਸੋ ਹੈਗਾ ਹੀ ਆ। ਬਹੁਤੀਆਂ ਥਾਵਾਂ ਤੇ ਨੋਟਾਂ ਤੋਂ ਵੀ ਹਾਰਦੇ ਰਹੇ ਇਹਨਾਂ ਦੇ ਉਮੀਦਵਾਰ। ਮੈਂ ਕੋਈ ਵਿਰਲੀ ਥਾਂ ਜਿੱਥੇ ਜ਼ਮਾਨਤ ਇਹਨਾਂ ਦੀ ਜ਼ਬਤ ਨਾ ਹੁੰਦੀ ਹੋਵੇ। ਤਾਂ ਇੱਥੇ ਹੁਣ ਵੇਖਣ ਵਾਲੀ ਗੱਲ ਸੀਗੀ ਕਿ ਕੀ ਦਿੱਲੀ ਦੇ ਵਿੱਚ ਇਹ ਅਲਾਇੰਸ ਕਰਦੇ ਔਰ ਪੰਜਾਬ ਦੇ ਵਿੱਚ ਇਹ ਅਲਾਇੰਸ ਕਰਦੇ ਆ। ਤਾਂ ਇਹਨਾਂ ਨੇ ਜਿਹੜੀ ਸਮੀਕਰਨ ਜੋ ਇਹਨਾਂ ਨੇ ਗੁਣਾ ਗਣਿਤ ਕਰਕੇ ਦੇਖੀ ਆ ਉਹਦੇ ਵਿੱਚ ਇਹੋ ਸਿੱਟਾ ਨਿਕਲਿਆ ਕਿ ਭਾਈ ਹੁਣ ਸਾਨੂੰ ਅਲੱਗ-ਅਲੱਗ ਚੱਲਣ ਦੀ ਫਾਇਦਾ। ਜੀ ਜੀ। ਤੇ ਮਿੰਟੂ ਜੀ ਇੱਥੇ ਇੱਕ ਆਪਾਂ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ। ਅਤੇ ਸਰੋਤਿਓ ਜੇ ਤੁਹਾਡੇ ਵੀ ਕੋਈ ਸਵਾਲ ਹੈਗੇ ਆ ਜੇ ਤੁਸੀਂ ਸਿਆਸਤ ਦੇ ਬਾਰੇ ਪੰਜਾਬ ਭਾਰਤ ਦੀ ਸਿਆਸਤ ਬਾਰੇ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰਿਓ ਨੰਬਰ 408-272 5200 ਦੇ ਉੱਤੇ 4082725200 ਅਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜੁਐਲਰਸ। ਜੀਨਾ ਦਾ ਸ਼ੋਰੂਮ ਸੋਨੇ ਚਾਂਦੀ ਤੇ ਡਾਇਮੰਡ ਜੁਐਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜੁਐਲਰਸ, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ ਜੀਨਾ ਜੁਐਲਰਸ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜੁਐਲਰਸ 7454 ਟੋਕਟਨ ਬੁਲੇਵਾਰਡ ਸੈਕਰਾਮੈਂਟੋ। ਫੋਨ ਨੰਬਰ 916 956 3094 916 956 3094। ਮਨਜਿੰਦਰ ਆ ਕੇ ਘਰ ਦੇ ਵਿੱਚ ਕਾਗਜ਼ ਪੱਤਰ ਜੇ ਖਿਲਾਰੇ ਹੋਏ ਆ? ਅਜੇ ਰਾਤ ਹੀ ਤਾਂ ਤੁਸੀਂ ਕੰਮ ਤੋਂ ਆਏ ਹੋ। ਜੋ ਥੋੜੇ ਚਿਰ ਤੱਕ ਆਪਾਂ ਟੈਕਸ ਭਰਨਾ ਉਹਦੀ ਤਿਆਰੀ ਕਰ ਰਿਹਾ ਸੀ ਤੇ ਬੜਾ ਫਿਕਰ ਲੱਗਿਆ ਹੋਇਆ ਮੈਨੂੰ। ਫਿਕਰ ਨਾ ਕਰੋ, ਆਪਾਂ ਚੱਲਦੇ ਆ ਇੰਦਰਪਾਲ ਸਿੰਘ ਮਿਆਲ IBS ਟੈਕਸ ਵਾਲਿਆਂ ਦੇ, ਜਿਹੜੇ ਕਿ 1982 ਤੋਂ ਟੈਕਸ ਭਰਨ ਦੇ ਵਿੱਚ ਲੋਕਾਂ ਦੀ ਮਦਦ ਕਰਦੇ ਆ ਰਹੇ ਹਨ। ਜਿੱਥੋਂ ਤੁਸੀਂ ਭਰਵਾ ਸਕਦੇ ਹੋ ਇੰਡੀਵਿਜੂਅਲ, ਬਿਜ਼ਨਸ, ਪਾਰਟਨਰਸ਼ਿਪ, ਕਾਰਪੋਰੇਟ ਦਾ ਹਰ ਇੱਕ ਤਰ੍ਹਾਂ ਦਾ ਟੈਕਸ ਅਤੇ ਕਰਦੇ ਹਨ ਫ੍ਰੀ ਇਨੀਸ਼ੀਅਲ ਕੰਸਲਟੇਸ਼ਨ। ਇਹਨਾਂ ਦਾ ਭਰੋਸੇਯੋਗ ਸਟਾਫ ਹਰ ਇੱਕ ਪ੍ਰਕਾਰ ਦੇ ਨਾਲ ਤੁਹਾਡੀ ਮਦਦ ਕਰਦਾ ਹੈ। IBS ਟੈਕਸ ਸਰਵਿਸ, ਟੈਕਸ ਐਂਡ ਅਕਾਊਂਟਿੰਗ ਕਾਰਪੋਰੇਸ਼ਨ ਅਤੇ ਇਹਨਾਂ ਦੀਆਂ 2 ਬ੍ਰਾਂਚਾਂ ਹਨ। ਸੈਕਰਾਮੈਂਟੋ ਨਟੋਮਸ ਬ੍ਰਾਂਚ ਦੇ ਲਈ ਗੱਲ ਕਰ ਸਕਦੇ ਹੋ ਇੰਦਰਪਾਲ ਸਿੰਘ ਮਿਆਲ ਜੀ ਨਾਲ 9166412585 916 641 2585 2087 ਅਰੇਨਾ ਬੁਲੇਵਾਰਡ ਸੂਈਟ 140 ਅਤੇ ਯੂਬਾ ਸਿਟੀ ਬ੍ਰਾਂਚ ਦੇ ਲਈ 5306747161 530 674 7161 327 ਪਰਸੀ ਐਵੇਨਿਊ ਯੂਬਾ ਸਿਟੀ। ਜੋ ਤੂੰ ਤਾਂ ਮੇਰੀ ਮੁਸ਼ਕਿਲ ਆਸਾਨ ਕਰਤੀ ਆ। ਚੱਲ ਫਿਰ ਚੱਲਦੇ ਆ IBS ਟੈਕਸ ਸਰਵਿਸ ਵਾਲਿਆਂ ਦੇ। ਨਵੇਂ ਕਲਾਇੰਟਸ ਵਾਸਤੇ ਟੈਕਸ ਪ੍ਰੈਪਰੇਸ਼ਨ ਸਰਵਿਸ ਤੇ $10 ਆਫ ਰੱਖੇ ਗਏ ਹਨ। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ। ਐ ਹੀ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ? ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ 26 ਮੈਸੀ ਕੋਰਟ ਸੈਕਰਾਮੈਂਟੋ। ਫੋਨ 9167307822 ਤੇ 9163963853। ਯਾਦ ਹੈ ਨਾ? ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ ਸੈਕਰਾਮੈਂਟੋ। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ। ਬੈਨਰ ਵਿਦ ਸਟੈਂਡ ਸਿਰਫ $135 ਵਿੱਚ। 10x10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟਿੱਕਰ ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 5476।
ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408-272-2500 4082722500। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। 4082722500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, ਪੰਜਾਬੀਆਂ ਦੀ ਆਪਣੀ ਆਵਾਜ਼। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿੰਮਤਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਤੁਸੀਂ ਵੀ ਜੇ ਮਿੰਟੂ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ, ਫੋਨ ਲਾਈਨਸ ਹੁਣ ਓਪਨ ਨੇ, ਕਾਲ ਕਰ ਸਕਦੇ ਹੋ। ਨੰਬਰ 408-272-2500 ਦੇ ਉੱਤੇ, 408-272-5200 ਦੇ ਉੱਤੇ, 4082725200 ਦੇ ਉੱਤੇ। ਅਤੇ ਅਗਲੀ ਜਿਹੜੇ ਹੁਣ ਆਪਾਂ ਜਿਹੜੇ ਕਾਲਰਸ ਆ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਆਪਣੇ ਨਾਲ ਜੁੜੇ ਹੋਏ ਨੇ ਨਿਰਮਲ ਸਿੰਘ ਲਾਲੀ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ। ਮਿੰਟੂ ਬਸਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰਦਾਰ ਸਾਹਿਬ, ਸਤਿ ਸ਼੍ਰੀ ਅਕਾਲ। ਹਾਂਜੀ ਮਿੰਟੂ ਜੀ, ਮੇਰਾ ਸਵਾਲ ਵੀ ਵਿੱਚ ਆ ਤੇ ਜਵਾਬ ਵੀ ਵਿੱਚ ਆ। ਮੈਂ ਤੁਹਾਡੇ ਇਹਨਾਂ ਬਾਰੇ ਆਪਣੇ ਸਵਾਲ ਜਵਾਬ ਦੇ ਬਾਰੇ ਵਿਚਾਰ ਲੈਣੇ ਚਾਹੁੰਦਾ ਆ। ਸਵਾਲ ਜੋ ਮੇਰਾ ਇਹ ਆ, there is no peace and prosperity in the society, especially in Punjab and India. There is no peace and prosperity in the society, especially Punjab and India, because a very few persons perform their duty honestly and sincerely. ਠੀਕ ਹੈ ਜੀ, ਥੈਂਕ ਯੂ ਜੀ। ਰਾਜਕਰਮਵੀਰ ਸਿੰਘ ਜੀ, ਲਓ ਕਰੋ ਪਹਿਲਾਂ ਤੇ ਤਰਜਮਾ ਕਰੋ ਨਾ ਪੰਜਾਬੀ ਚ। ਮੇਰੀ ਦਿੱਕਤ ਇਹ ਹੈ, ਕਹਿੰਦੇ ਬਹੁਤੀ ਸ਼ਾਂਤੀ ਨਹੀਂ ਹੈਗੀ ਸੁਸਾਇਟੀ 'ਚ, ਖਾਸ ਕਰਕੇ ਇੰਡੀਆ ਪੰਜਾਬ ਦੇ ਵਿੱਚ, ਕਿਉਂਕਿ ਬਹੁਤ ਘੱਟ ਲੋਕ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਨੇ। ਬਿਲਕੁਲ ਬਿਲਕੁਲ, ਪਰ ਸ਼ਾਂਤੀ ਬੰਦੇ ਦੇ ਮਨ ਚ ਕਿੱਥੇ ਆ? ਬੰਦੇ ਦੇ ਮਨ ਚ ਵੀ ਸ਼ਾਂਤੀ ਨਹੀਂ, ਬਹੁਤ ਘੱਟ ਵਿਰਲੇ ਆ ਤੁਹਾਡੇ ਵਰਗੇ ਜਿਨ੍ਹਾਂ ਦੇ ਮਨ ਚ ਸ਼ਾਂਤੀ ਹੋਊਗੀ। ਮਨ ਚ ਵੀ ਅਸ਼ਾਂਤੀ ਆ ਬੰਦੇ ਦੇ। ਤਾਂ ਜਦੋਂ ਬੰਦਿਆਂ ਦੇ ਮਨ ਚ ਹੀ ਅਸ਼ਾਂਤੀ ਹੈ, ਸਮਾਜ ਚ ਕੀ ਆਉਣੀ ਆ? ਪਰ ਗੱਲ ਤੁਹਾਡੀ ਬਿਲਕੁਲ ਸਹੀ ਆ। ਇੱਥੇ ਜਿਹੜੇ ਵੀ ਲੋਕ ਕੋਈ ਵੀ ਜੌਬ ਕਰਦੇ ਆ, ਚਾਹੇ ਉਹ ਫੋਰਸ ਦੇ ਵਿੱਚ ਆ ਕਿਸੇ ਚ, ਚਾਹੇ ਉਹ ਅਫਸਰਸ਼ਾਹੀ ਦੇ ਵਿੱਚ ਆ, ਤਾਂ ਸਭ ਤੋਂ ਵੱਡੀ ਦਿੱਕਤ ਇਹੋ ਆ ਕਿ ਉਹ ਕੁਰਸੀਆਂ ਨੂੰ ਲੁੱਟ ਦਾ ਸਾਧਨ ਸਮਝਦੇ ਆ, ਵਸੀਲਾ ਸਮਝਦੇ। ਤਾਂ ਅਸੀਂ ਜਿਹੜੇ ਲੋਕ ਆ, ਅਸੀਂ ਜਿਹੜੇ ਬਾਹਰ ਆ ਅਫਸਰਸ਼ਾਹੀ ਤੋਂ ਜਾਂ ਕਿਸੇ ਹੋਰ ਫੋਰਸ ਦਾ ਹਿੱਸਾ ਨਹੀਂ ਆ, ਅਸੀਂ ਇੱਕ ਸਮਾਜਿਕ ਪ੍ਰਾਣੀ ਆ। ਅਸੀਂ ਵੀ ਤਾਂ ਦਾਅ ਲਾਉਂਦੇ ਆ ਨਾ। ਸਾਡਾ ਇੱਥੇ ਰੇਹੜੀ ਫੜੀ ਵਾਲਾ, ਉਹ ਦਾਅ ਵੇਖਦਾ, ਉਨੀ ਕੋਈ ਜਗ੍ਹਾ ਘੇਰ ਲੈਂਦਾ। ਛੋਟਾ ਜਿਹਾ ਦੁਕਾਨਦਾਰ ਹੈ, ਉਹ ਅੱਗੇ ਥੜਾ ਕੱਢ ਲੈਂਦਾ। ਤੇ ਜਿਹੜਾ ਵੱਡਾ ਲੈਣ ਲਾਟਿਆ, ਉਹ ਚੱਕ ਕੇ ਕਬਰਾਂ ਦੀ ਜ਼ਮੀਨ ਹੋਵੇ, ਚਾਹੇ ਸ਼ਾਮਲਾਨ ਦੀ ਜ਼ਮੀਨ ਹੋਵੇ, ਉਹ ਵੀ ਨੱਪ ਲੈਂਦਾ। ਸੋ ਮੁਫ਼ਤ ਦਾ ਤੇਲ ਸਾਰੀ ਇੱਥੇ ਜੁੱਤੀ 'ਚ ਪਾਉਂਦੇ ਆ। ਜਿਹੋ ਜਿਹੀ ਨੀਤ ਉਹੋ ਜਿਹੀ ਮੁਰਾਦ ਆ। ਫਿਰ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਸਮਾਜ ਦੇ ਵਿੱਚੋਂ ਲੀਡਰਸ਼ਿਪ ਨਿਕਲਦੀ ਆ। ਤਾਂ ਸਮਾਜ ਹਾਲੇ ਸਾਡਾ ਜਿਹੜਾ ਉਹ ਦਾਖੋਰਾ, ਉਹ ਕਿਤੇ ਨਾ ਕਿਤੇ ਹਾਲੇ ਵੀ ਇਹ ਸਮਝਦਾ ਕਿ ਜੋ ਸਰਕਾਰੀ ਚੀਜ਼ ਆ ਉਹ ਸਰਕਾਰੀ ਆ, ਜਦ ਕਿ ਉਹਨੂੰ ਇਹ ਨਹੀਂ ਪਤਾ ਕਿ ਜੋ ਸਰਕਾਰੀ ਉਹ ਤੇਰੀ ਹੈ। ਜੀ ਜੀ ਬਿਲਕੁਲ, ਤਾਂ ਹੀ ਸ਼ਾਂਤੀ ਤੇ ਖੁਸ਼ਹਾਲੀ ਜਿਹੜੀ ਆ ਅਜੇ ਦੂਰ ਆ। ਇਹ ਗੱਲ ਵਾਕਿਆ ਹੀ ਸਹੀ ਆ। ਲੋਕ ਇਹ ਚੀਜ਼ ਨੂੰ ਸਮਝਦੇ ਨਹੀਂ ਵੀ ਜਿਹੜੀ ਪਬਲਿਕ ਪ੍ਰੋਪਰਟੀ ਆ ਜਾਂ ਪਬਲਿਕ ਦੀ ਜਿਹੜੀ ਵੀ ਚੀਜ਼ ਹੈ ਜਿਹੜੀ ਸਰਕਾਰ ਦੀ, ਉਹ ਅਕਸਰ ਤੁਹਾਡੇ ਟੈਕਸ ਦੇ ਦਿੱਤੇ ਹੋਏ ਪੈਸਿਆਂ ਦੇ ਨਾਲ ਹੀ ਬਣਾਈ ਜਾਂਦੀ ਆ, ਲਈ ਜਾਂਦੀ ਆ। ਅਤੇ ਜੇ ਖਰਾਬ ਕਰ ਦਿਓ ਤਾਂ ਮੁੜ ਕੇ ਦੁਬਾਰਾ ਜਿਹੜਾ ਉਹ ਉਸੇ ਟੈਕਸ ਨੂੰ ਵਰਤਣਾ ਉਹਨਾਂ ਨੇ। ਮਨਜੀਤ ਸਿੰਘ ਜੀ ਜੁੜੇ ਨੇ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ ਮਿੰਟੂ ਜੀ, ਮੇਰਾ ਸਵਾਲ ਇਹ ਹੈ ਕਿ ਪੰਜਾਬ ਨੂੰ ਪਹਿਲੇ ਤੇ ਮੁਗਲਾਂ ਨੇ ਇੱਕ ਖਿੱਦੂ ਖੇਡ ਦਾ ਮੈਦਾਨ ਬਣਾ ਰੱਖਿਆ। ਖਿੱਦੂ ਖੇਡ ਦਾ ਮਤਲਬ ਸਮਝਦੇ ਹੋ? ਕਤਲੇਆਮ ਮੁਗਲਾਂ ਦੇ ਟਾਈਮ ਤੋਂ ਹੀ ਪੰਜਾਬ ਵਿੱਚ ਹੀ ਹੁੰਦੀ ਰਹੀ ਹੈ। ਫਿਰ ਹਿੰਦੁਸਤਾਨ ਦਾ ਰੌਲਾ ਪਿਆ, ਹਿੰਦੁਸਤਾਨ ਪਾਕਿਸਤਾਨ ਦਾ, ਤਾਂ ਪੰਜਾਬ ਵਿੱਚ ਕਤਲੇਆਮ ਸਭ ਤੋਂ ਜ਼ਿਆਦਾ ਹੋਈ। ਉਸ ਤੋਂ ਬਾਅਦ ਜੇ ਕਾਂਗਰਸ ਆਈ ਤੇ ਕਾਂਗਰਸ ਨੇ ਜਿਹੜਾ ਉਹ ਜਦ ਤੱਕ ਪ੍ਰਤਾਪ ਸਿੰਘ ਕੈਰੋਂ ਜਿੱਦਾਂ ਰਿਹਾ, ਕਿਸੇ ਦੀ ਹਿੰਮਤ ਨਹੀਂ ਪਈ ਪੰਜਾਬ ਵਿੱਚ ਕੋਈ ਅੱਗ ਚੁੱਕ ਕੇ ਗੱਲ ਕਰਦੇ। ਪ੍ਰਤਾਪ ਸਿੰਘ ਕੈਰੋਂ ਦੇ ਮਰਨ ਤੋਂ ਬਾਅਦ ਪੰਜਾਬ ਵਿੱਚ ਉਹ ਗੰਦ ਫੈਲਿਆ ਕਤਲੇਆਮ ਦਾ, ਸਿੱਖਾਂ ਦਾ ਜਿਹੜਾ ਰਿਹਾ ਰੱਬ ਦਾ, ਇਹ ਸਿਲਸਿਲਾ ਕਦੋਂ ਖਤਮ ਹੋਣਾ ਹੈ? ਦੇਖੋ ਕਤਲੇਆਮ
ਦੇਖੋ ਕਤਲੇਆਮ ਤੇ ਹੋਰ ਵੀ ਬਹੁਤ ਥਾਵਾਂ ਤੇ ਹੋਏ ਆ, ਇਕੱਲੇ ਪੰਜਾਬ ਦੇ ਵਿੱਚ ਹੀ ਨਹੀਂ, ਇਕੱਲੇ ਸਿੱਖਾਂ ਦਾ ਨਹੀਂ, ਗੁਜਰਾਤ ਦਾ ਕਤਲੇਆਮ ਸਾਡੇ ਸਾਹਮਣੇ ਆ, ਭਾਗਲਪੁਰ ਦੀ ਇੱਕ ਉਦਾਹਰਨ ਹੈ। ਤੁਸੀਂ ਦੇਖੋਗੇ ਤਾਂ ਬਹੁਤ ਸਾਰੇ ਦੰਗੇ ਫਸਾਦ ਨਿਕਲ ਆਉਣਗੇ, ਮੁਜ਼ੱਫਰ ਨਗਰ ਦੇ ਆ, ਬਹੁਤ ਸਾਰੇ ਹੈ ਕਤਲਾਮ ਜਿਹਨਾਂ ਨੂੰ ਅਸੀਂ ਕਹਿ ਸਕਦੇ ਹਾਂ, ਉਹ ਇਸੇ ਤਰ੍ਹਾਂ ਦੇ ਜਨੂਨ ਚੋਂ ਨਿਕਲੇ ਆ। ਇਕੱਲਾ ਇਹ ਨਹੀਂ ਹੈ ਮਸਲਾ, ਪਰ ਹੁਣ ਜੇ ਦੇਖੋਗੇ ਤੇ ਹੁਣ ਤੇ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਕੋਈ ਅੰਨੀ ਨਹੀਂ ਮੱਚੀ ਇੱਥੇ। ਆ ਪਿਛਲੇ ਅਸੀਂ ਤੇ ਦੇਖੋ 90 ਤੋਂ ਬਾਅਦ ਜੇ ਅਸੀਂ ਦੇਖੀਏ, ਉਦੋਂ ਅਸੀਂ 7ਵੀਂ 8ਵੀਂ ਪਾਸ ਕੀਤੀ ਆ 99-90 ਚ, ਉਸ ਤੋਂ ਬਾਅਦ ਦਾ ਜਿਹੜਾ ਸਮਾਂ ਆ ਉਹ ਠੀਕ ਆ, ਕਈ ਵਾਰ ਹਵਾਲੇ ਆਉਂਦੇ ਆ, ਕਈ ਵਾਰ ਉਤਾਰਾ ਚੜਾ ਆਉਂਦੇ ਆ, ਪਰ ਇਹ ਨਹੀਂ ਹੈ ਕਿ ਹੁਣ ਇੱਥੇ ਕੋਈ ਇਸ ਤਰ੍ਹਾਂ ਦਾ ਚੱਲਦਾ। ਪਰ ਜੇ ਕੁਛ ਵਾਪਰਿਆ, ਗਲਤ ਵਾਪਰਿਆ, ਤੇ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਸਾਰਾ ਕੁਝ ਦੁਸ਼ਮਣਾਂ ਨੇ ਕੀਤਾ। ਸਰਦਾਰ ਸਾਹਿਬ ਤਵਾਰੀਖ ਖੋਲ ਲਿਓ, ਨਿਰਪੱਖ ਢੰਗ ਨਾਲ ਲਿਓ, ਤੁਹਾਡੇ ਆਪਣਿਆਂ ਨੇ ਵੀ ਘੱਟ ਨਹੀਂ ਕੀਤੀ ਇਸ ਕੰਮ, ਤੁਹਾਡੇ ਆਪਣੇ ਵੀ ਬਹੁਤ ਗਦਾਰ ਰਹੇ ਆ, ਤੁਹਾਡੇ ਆਪਣੇ ਵੀ ਜਿਹੜੇ ਬਹੁਤ ਛੁਰੀ ਮਾਰ ਰਹੇ ਆ ਵਿੱਚ। ਜੀ ਅਗਲੇ ਕਾਲਰ ਨੇ ਕੁਲਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਮਿੰਟੂ ਗੁਰਸਰੀਆ ਜੀ ਤੇ ਰਾਜਕਰਨਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਮੇਰਾ ਸਵਾਲ ਹੈ ਵੀ ਜਿੱਦਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਹੁਣ ਪਾਕਿਸਤਾਨ ਨੇ ਵੀ ਹਰੀ ਝੰਡੀ ਦਿੱਤੀ, ਉਹਨਾਂ ਨੇ ਕਾਫੀ ਉਧਰ ਬਿਲਡਅਪ ਵੀ ਕਰ ਲਿਆ, ਤੇ ਇੱਧਰ ਕੁਝ ਵੀ ਨਹੀਂ ਕੀਤਾ। ਕੇਂਦਰ ਸਰਕਾਰ ਵੱਲੋਂ ਵੀ ਯੈਸ ਹੋਈ ਹੈ, ਤੇ ਮੈਨੂੰ ਲੱਗਦਾ ਵੀ ਕੈਪਟਨ ਸਰਕਾਰ ਹੈ ਜਿਹੜੀ ਬਿਲਕੁਲ ਸੰਜੀਦਗਾ ਨਹੀਂ ਇਸ ਕੰਮ ਵਾਸਤੇ। ਕੀ ਮੁੱਖ ਮੰਤਰੀ ਨੂੰ ਥੱਲੇ ਲਾਉਣ ਦਾ ਕੋਈ ਪ੍ਰਕਿਰਿਆ ਹੈ ਇਹੋ ਜੀ, ਜਿਸ ਕਹਿਣ ਵੀ ਜੇ ਇਹੋ ਸੰਜੀਦਗਾ ਨਹੀਂਗਾ ਸਾਡੇ ਪੰਜਾਬ ਦਾ ਮੁੱਖ ਮੰਤਰੀ, ਤੇ ਹੋਰ ਉੱਥੇ ਕੌਣ ਆ ਕੇ ਕੰਮ ਕਰੇਗਾ? ਇਹ ਮੈਨੂੰ ਦੱਸਿਓ ਪਲੀਜ਼। ਧੰਨਵਾਦ। ਮੁੱਖ ਮੰਤਰੀ ਤੇ ਦੇਖੋ ਵਿਧਾਇਕ ਦਲ ਨੇ ਬਣਾਇਆ ਹੁੰਦਾ, ਤੇ ਵਿਧਾਇਕ ਦਲ ਚਾਹੇ ਤੇ ਉਹਨੂੰ ਲਾ ਵੀ ਸਕਦਾ। ਵਿਧਾਇਕ ਦਲ ਦੇ ਵਿੱਚ ਵੀ ਸਿੱਖ ਹੀ ਆ, ਬਹੁ ਗਿਣਤੀ ਚ ਸਿੱਖ ਕੀ ਬਹੁ ਗਿਣਤੀ ਚ ਜੱਟ ਆ, ਜੱਟਵਾਦ ਹੀ ਭਾਰੂ ਰਹਿੰਦਾ। ਅਸੈਂਬਲੀ ਦੇ ਵਿੱਚ ਦੇਖ ਲਓ, ਬਹੁ ਗਿਣਤੀ ਚ ਜੱਟ ਆ, ਜੱਟ ਬਹੁਤੇ ਜਿਹੜੇ ਉਹ ਸਿੱਖ ਹੁੰਦੇ। ਮੈਂ ਤੇ ਇਹਨਾਂ ਚੀਜ਼ਾਂ ਵੈਸੇ ਮੰਨਦਾ ਨਹੀਂ, ਇਹਨਾਂ ਚੀਜ਼ਾਂ ਤੋਂ ਆਪਾਂ ਦੇਖੇ ਆ, ਪਰ ਆਹ ਸਮੀਕਰਨ ਏਦਾਂ ਦੀ ਆ ਤੇ ਜੇ ਉਹ ਚਾਹਣ, ਜੇ ਆਸਥਾ ਇੱਕ ਮੁੱਦਾ ਬਣ ਜਾਵੇ ਤੇ ਸਾਰਾ ਕੁਝ ਹੋ ਵੀ ਸਕਦਾ, ਪਰ ਇਹ ਤਾਂ ਹੋਊਗਾ ਨਹੀਂ। ਗੱਲ ਇਹ ਆ ਕਿ ਨੀਤਾਂ ਇਹਨਾਂ ਦੀਆਂ ਫਿੱਟੀਆਂ ਹੋਈਆਂ। ਦੇਖੋ ਉਹ ਕਹਿੰਦੇ ਇਹਨਾਂ ਨੇ ਨਹੀਂ ਕੀਤਾ ਕੁਛ, ਉਹ ਕਹਿੰਦੇ ਇਹਨਾਂ ਨੇ ਕੁਛ ਨਹੀਂ ਕੀਤਾ, ਤੇ ਇਹਦਾ ਇੱਕ ਤੇ ਹੱਲ ਹੋ ਸਕਦਾ ਹੈ ਨਾ ਕਿ ਸਾਡੇ ਲੋਕ, ਸਾਡੇ ਵਿਧਾਇਕ, ਸਾਡੀਆਂ ਜਿਹੜੀਆਂ ਓਪੋਜੀਸ਼ਨਸ ਨੇ, ਉਹ ਘੱਟੋ ਘੱਟ ਇਹਨਾਂ ਕਹਿ ਦੇਣ ਕੈਪਟਨ ਸਾਹਿਬ ਬਈ ਆਓ ਤੁਸੀਂ ਮਰਾਠੀ ਵਿੱਚ ਇੱਕ ਪ੍ਰੈਸ ਕਾਨਫਰੰਸ ਕਰੋ, ਤਾਂ ਜੋ ਤੁਹਾਡੇ ਜ਼ਿੰਮੇਵਾਰ ਹੈਗੇ ਨੇ, ਜੋ ਵੀ ਤੁਹਾਡੀਆਂ ਖਾਨਾ ਪੂਰਤੀਆਂ, ਜੋ ਤੁਹਾਡੇ ਜ਼ਿੰਮੇਵਾਰ ਕੰਮ ਨੇ, ਤੁਹਾਡੀ ਜ਼ਿੰਮੇਵਾਰੀ ਹੈ ਜੋ, ਉਹਦੇ 'ਚ ਤੁਸੀਂ ਕੀ ਕੀਤਾ, ਤਾਂ ਤੁਸੀਂ ਸਾਨੂੰ ਸਾਰੇ ਡਾਕੂਮੈਂਟਸ ਜਿਹੜੇ ਉਹ ਪੰਜਾਬ ਨੂੰ ਦਿਖਾ, ਤਾਂ ਕਿ ਅਸੀਂ ਕੇਂਦਰ ਨੂੰ ਪੁੱਛ ਸਕਦੀ ਹੋਈਏ, ਕੇਂਦਰ ਨੂੰ ਪੁੱਛਣ ਵਾਲੇ ਹੋਈਏ ਕਿ ਹਾਂ ਭਾਈ ਤੁਸੀਂ ਕੀ ਕੀਤਾ। ਸੋ ਸਭ ਤੋਂ ਵਧੀਆ ਤਰੀਕਾ ਤੇ ਇਹ ਹੋ ਸਕਦਾ ਕਿ ਲੈ ਕੇ ਕਾਗਜ਼ ਬਹਿ ਜਾਣ ਕਿ ਸਾਡੇ ਜਿੰਮੇ ਭਾਈ ਆ ਜ਼ਿੰਮੇਵਾਰੀਆਂ, ਅਸੀਂ ਜ਼ਮੀਨ ਐਕਵਾਇਰ ਕਰਕੇ ਦੇਣੀ ਆ, ਲਓ ਜੀ ਅਸੀਂ ਜ਼ਮੀਨ ਐਕਵਾਇਰ ਕਰਕੇ ਦਿੰਦੇ ਆ, ਪਰ ਰੌਲਾ ਹੈ ਕਿ ਸਾਨੂੰ ਫੰਡ ਨਹੀਂ। ਤਾਂ ਉਹਦੇ ਲਈ ਘੱਟੋ ਘੱਟ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦਸਤਾਵੇਜ਼ ਤਰੀਕੇ ਦੇ ਨਾਲ ਦਿਖਾਉਣ ਕਿ ਹਾਂ ਭਾਈ ਆਹ ਦੇਖ ਲਓ ਸਾਡੇ ਜਿੰਮੇ ਆ ਜ਼ਿੰਮੇਵਾਰੀਆਂ, ਤੇ ਅਸੀਂ ਇਹ ਜ਼ਿੰਮੇਵਾਰੀਆਂ ਨਿਭਾ ਰਹੇ ਹਾਂ, ਪਰ ਆਹ ਜ਼ਿੰਮੇਵਾਰੀਆਂ ਜਿਹੜੀਆਂ ਕੇਂਦਰ ਦੀਆਂ ਨਹੀਂ ਨਿਭਾ ਰਹੇ। ਤਾਂ ਬਹੁਤ ਸਰਲ ਤਰੀਕਾ, ਦੁੱਧ ਦਾ ਦੁੱਧ ਹੋ ਜੂ, ਪਾਣੀ ਦਾ ਪਾਣੀ ਹੋ ਜੂ। ਜੀ ਅਗਲੇ ਕਾਲਰ ਨੇ ਸੁਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹੈਲੋ। ਹਾਂਜੀ ਹੈਲੋ ਜੀ। ਮੇਰਾ ਤਾਂ ਸਵਾਲ ਇਹ ਮਿੰਟੂ ਗੁਰਸਰੀਆ, ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ ਸਵਾਲ ਪੁੱਛੋ ਸੁਰਜੀਤ ਜੀ, ਸੁਣ ਰਹੇ। ਉਹ ਮੈਂ ਨਾ ਜਦੋਂ ਇੰਡੀਆ ਜਾਂਦਾ ਹੁੰਦਾ, ਮੈਂ ਇੱਕ ਢਾਬਾ ਦੇਖਦਾ ਜੀ, ਉਹ ਢਾਬੇ ਦੇ ਉੱਪਰ ਨਾ ਰੋਟੀ ਬੜੀ ਮਹਿੰਗੀ ਆ, ਉੱਥੇ ਜਾਂ ਤਾਂ ਨੀਲੀਆਂ ਪੱਗਾਂ ਵਾਲੇ ਖੜੇ ਹੁੰਦੇ ਆ ਜਾਂ ਕੋਈ ਰਿਸ਼ਵਤਖੋਰ। ਮੈਨੂੰ ਨੀਲੀਆਂ ਪੱਗਾਂ ਵਾਲੇ ਪਰ ਇਹੋ ਸ਼ੱਕ ਪੈਂਦੀ ਆ ਵੀ ਨਹੀਂ ਜ਼ਿਆਦਾ ਚਿੱਟਾ ਵੇਚਿਓ, ਜਾ ਕੇ ਬੰਦੇ ਨੂੰ ਅੰਦਰ ਕਰਾਇਓ ਆ। ਆਹ ਮੇਰੀ ਸੋਚਣੀ ਹੈ ਜੀ, ਮੇਰੀ ਸੋਚਣੀ ਨਿਵਰਤ ਕਰੋ। ਕਿਹੜੇ ਢਾਬੇ ਦੀ ਗੱਲ ਕਰਦੇ? ਨਹੀਂ ਢਾਬੇ ਦੀ ਮੈਂ ਕਿਸੇ ਦੀ ਗੱਲ ਨਹੀਂ ਕਰਦਾ, ਐਵੇਂ ਮੇਰੇ ਗੱਲ ਪੈ ਜਾਣਗੇ ਉਹ, ਠੀਕ ਹੈ। ਮੈਂ ਢਾਬੇ ਦੀ ਮਹਿੰਗੀ ਰੋਟੀ ਐਨੀ ਆ ਕਿ ਗਰੀਬ ਬੰਦਾ ਖਾ ਹੀ ਨਹੀਂ ਸਕਦਾ ਉੱਥੇ। ਇਹ ਤਾਂ ਗੱਲ ਹੈ ਜੀ। ਮੈਂ ਦੇਖੋ, ਤੁਸੀਂ ਢਾਬੇ ਦਾ ਨਾਂ ਨਹੀਂ ਦੱਸ ਰਹੇ, ਤੁਸੀਂ ਇੱਕ ਬੁੱਕਲ ਚੋਂ ਕੱਢ ਕੇ ਮੂੰਗਲੀ ਮਰੀ ਜਾਂਦੇ ਹੋ, ਔਰ ਜਿੱਧਰ ਤੁਸੀਂ ਨਿਸ਼ਾਨਾ ਲਾਉਨੇ ਹੋ। ਮੈਂ ਤੁਹਾਡੀ ਗੱਲ ਸਮਝ ਗਿਆ, ਜਾਂ ਤੇ ਗੱਲ ਤੁਸੀਂ ਕਲੀਅਰ ਕਰੋ, ਮੇਰੇ ਤੋਂ ਕਾਹਨੂੰ ਕਰਵਾਉਣੇ ਹੋ? ਮੈਂ ਤੁਹਾਡੇ ਨਾਲੋਂ ਵੀ ਜ਼ਿਆਦਾ ਗਰੀਬ ਆ, ਤੁਸੀਂ ਤੇ ਪਾਰ ਸਮੁੰਦਰਾਂ ਤੋਂ ਬੈਠੇ ਆ, ਮੈਨੂੰ ਤੇ ਅਗਲੇ ਨੇ ਅੱਧਾ ਘੰਟਾ ਵੀ ਨਹੀਂ ਕੱਢਣ ਦੇਣਾ। ਮੇਰੇ ਭਾਂਡਾ ਨਾ ਭੰਨੋ, ਜਾਂ ਤੇ ਤੁਸੀਂ ਸਿੱਧੀ ਗੱਲ ਕਲੀਅਰ ਕਰੋ ਤੇ ਉਹਨੀ ਕੋ ਮੈਂ ਕਰ ਦਿੰਦਾ। ਪਰ ਜਿਹੜੀ ਗੱਲ ਤੁਸੀਂ ਕਹੀ ਮੈਂ ਸਮਝ ਜ਼ਰੂਰ ਗਿਆ ਕਿ ਜਿੱਥੇ ਤੁਸੀਂ ਮਾਰੀ ਆ, ਉਹ ਇਹ ਮੇਰੇ ਖਿਆਲ ਦੇ ਨਾਲ ਆਪਾਂ ਜਦੋਂ ਡਿਸਕਸ਼ਨ 'ਚ ਹੁੰਦੇ ਆ, ਸਾਨੂੰ ਥੋੜੀ ਜਿਹੀ ਕਲੀਅਰਿਟੀ ਲਿਆਉਣੀ ਚਾਹੀਦੀ ਹੈ ਗੱਲਬਾਤ ਦੇ।
ਜੀ ਜੀ ਬਿਲਕੁਲ। ਅਗਲੇ ਕਾਲਰ ਨੇ ਕੁਲਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਜੀ। ਭਾਜੀ ਮੈਂ ਮਿੰਟੂ ਭਾਈ ਤੋਂ 2-3 ਸਵਾਲ ਪੁੱਛਣੇ ਜੀ, ਫੋਨ ਨਾ ਕੱਟਿਓ ਜੀ, ਥੋੜੇ ਜਿਹੇ ਲੰਮੇ ਆ ਸਵਾਲ। ਮਿੰਟੂ ਭਾਈ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ, ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ ਮੈਨੂੰ ਤਾਂ ਇੱਕ ਦੱਸਿਓ ਜੀ, ਅੱਜ ਆਪਣੇ ਕੈਪਟਨ ਸਾਹਿਬ ਕਹਿ ਰਹੇ ਕਰਤਾਰਪੁਰ ਦੇ ਲਾਂਘੇ ਬਾਰੇ ਜੀ, ਰੋੜਾ ਅਟਕਾ ਰਹੇ ਆ ਜੀ। ਇਹਨਾਂ ਦੇ ਪੁਰਖਾਂ ਤੋਂ ਉੱਥੇ ਇੰਨੀ ਦੇਖੋ ਸੇਵਾ ਕੀਤੀ ਤੇ ਇੱਦਾਂ ਕਿਉਂ ਕਰ ਰਹੇ ਆ ਜੀ? ਦੂਜਾ ਇੱਕ ਤੁਸੀਂ YouTube ਤੇ ਦੇਖਿਆ ਹੋਣਾ ਜਾਂ ਨਿਊਜ਼ੀਲੈਂਡ ਦਾ ਨੇਕੀ ਆ ਜਿਹੜਾ, ਇਹ ਆਪਣੇ ਸਿੱਖਾਂ ਬਾਰੇ ਕੀ ਕੁਛ ਬੋਲ ਰਿਹਾ ਜੀ, ਬਾਣੀ ਨੂੰ ਵੀ ਬੋਲ ਰਿਹਾ ਆ, ਟਕਸਾਲ ਬਾਰੇ ਵੀ ਕਹਿ ਰਿਹਾ, ਬਾਬਾ ਦੀਪ ਸਿੰਘ ਨੂੰ ਵੀ ਕਹਿ ਰਿਹਾ, ਮੜ ਜਾ ਇਹਦਾ ਵੀ ਦੱਸਿਓ ਜੀ। ਤੇ ਤੀਜਾ ਮੈਂ ਸੁਣਿਆ ਜੀ ਆਪਣੇ ਛੋਟੇ ਬਾਦਲ ਜੀ ਨੂੰ ਕਿਸੇ ਪੱਤਰਕਾਰਾਂ ਨੇ ਪੁੱਛਿਆ ਵੀ ਕੋਈ ਨਸ਼ੇ ਦੇ ਬਾਰੇ ਗੱਲ ਹੋ ਰਹੀ ਸੀਗੀ, ਉਹ ਪੱਤਰਕਾਰ ਨੂੰ ਕਹਿੰਦੇ ਵੀ ਤੂੰ ਆਪ ਨਾਗੜੀ ਛਕਦਾ ਆ ਤੇ ਸਿਮਰੋ ਗਲਾਸੀ ਗੜਕਾਉਂਦੀ ਆ, ਵੀ ਇਹ ਦੱਸਿਓ ਵੀ ਇਹ ਸੱਚ ਆ ਕਿ ਝੂਠ ਆ ਜੀ, ਮੜ ਜਾ ਪਾਇਓ ਚਾੜਨਾ। ਪੱਤਰਕਾਰ ਨੇ ਉਹਨੂੰ ਪੁੱਛਿਆ ਏਦਾਂ? ਹਾਂਜੀ ਹਾਂਜੀ ਉਹਨੂੰ ਪੁੱਛਿਆ ਜੀ, ਉਹ ਤੇ ਇੰਡੀਆ ਦੀ ਗੱਲ ਆ। ਕੀ ਪੁੱਛਿਆ ਪੱਤਰਕਾਰ ਨੇ, ਮਾੜਾ ਜਿਹਾ ਰਿਪੀਟ ਕਰੋ। ਕੋਈ ਨਸ਼ੇ ਦੇ ਉੱਪਰ ਕੋਈ ਗੱਲ ਹੋ ਰਹੀ ਸੀ, ਕੋਈ ਉਹ ਨਸ਼ੇ ਦੇ ਬਾਰੇ ਕੋਈ ਕਹਿ ਰਹੇ ਪੱਤਰਕਾਰ ਨੇ ਇਹਨੂੰ ਪੁੱਛਿਆ ਛੋਟੇ ਬਾਦਲ ਵੀ ਤੂੰ ਉਹ ਹਾਂਜੀ ਹਾਂਜੀ ਉਹ ਆ ਜਿਹੜੀ 2-3 ਦਿਨ ਪਹਿਲਾਂ ਦੀ ਗੱਲ ਕਰਦੇ ਹੋ ਜੀ। ਅੱਛਾ ਚਲੋ, ਅੱਛਾ ਜਿਹੜੀ ਤਾਂ ਦੇਖੋ ਹਰਨੇਕ ਸਿੰਘ ਵਾਲੀ ਗੱਲ ਆ, ਉਹਦੇ ਤੇ ਉਹ ਪਤਾ ਨਹੀਂ ਸਹੀ ਆ ਜਾਂ ਉਹਦੇ ਵਿਰੋਧੀ ਸਹੀ ਆ, ਮੈਨੂੰ ਨਹੀਂ ਪਤਾ। ਤਾਂ ਉਹਦਾ ਜਵਾਬ ਹੈ ਜਿਹੜਾ ਉਹ ਲੋਕ ਦੇ ਸਕਦੇ ਜਿਹੜੇ ਇਹਨਾਂ ਸੰਪਰਦਾਵਾਂ ਦੇ ਨਾਲ ਜੁੜੇ ਆ ਬਿਹਤਰ ਤਰੀਕੇ ਦੇ ਨਾਲ। ਮੈਂ ਤੇ ਦੇਖੋ ਨਾ ਮੈਂ ਫੋਲੋ ਕਰਦਾ, ਨਾ ਮੈਂ ਉਸ ਬੰਦੇ ਨੂੰ ਜਾਤੀ ਤੌਰ ਤੇ ਜਾਣਦਾ। ਮੈਨੂੰ ਤੇ ਏਦਾਂ ਤੁਹਾਡੇ ਇੱਧਰੋਂ ਡਿਸਕਸ਼ਨ ਚੋਂ ਪਤਾ ਲੱਗਦਾ, ਹਾਂ ਵੀਡੀਓ ਕਈ ਵਾਰ ਇੱਧਰ ਉੱਧਰ ਆਉਂਦੀਆਂ। ਸੋ ਇਹੋ ਜਿਹੇ ਮਸਲਿਆਂ ਚੋਂ ਆਪਾਂ ਤੇ ਸਿਰੀ ਬਚਾ ਕੇ ਸਰਦਾਰ ਸਾਹਿਬ ਪਾਸੇ ਹੋ ਜਾਈਦਾ, ਸਿੱਧੀ ਗੱਲ ਆ। ਕਿਉਂਕਿ ਇਹਨਾਂ ਮਾਮਲਿਆਂ ਦੀ ਆਪਾਂ ਨੂੰ ਬਹੁਤੀ ਜਾਣਕਾਰੀ ਨਹੀਂ ਹੈ ਕਿ ਅਸੀਂ ਤੇ ਜੋ ਸਾਡੇ ਸਮਕਾਲੀ ਮੁੱਦੇ ਹੁੰਦੇ ਰਾਜਨੀਤੀ ਵਾਲੇ, ਸਮਾਜੀ, ਅਸੀਂ ਉਹ ਦੇਖਦੇ ਹਾਂ, ਉਹਨਾਂ ਦੀ ਪੜਚੋਲ ਕਰ ਲੈਂਦੇ ਮਾੜੀ ਮੋਟੀ ਆਪਦੀ ਤੁੱਛ ਬੁੱਧੀ ਅਨੁਸਾਰ। ਤਾਂ ਇਹਨਾਂ ਝਗੜਿਆਂ 'ਚ ਪੈ ਕੇ ਫਿਰ ਬੰਦਾ ਇਹਨਾਂ ਝਗੜਿਆਂ ਜੋਗਾ ਹੀ ਰਹਿ ਜਾਂਦਾ। ਇਸ ਕਰਕੇ ਲੋਕ ਦੇਖੋ ਸਵਾਲ ਉਹਨਾਂ ਦੇ ਜਿਹੜੇ, ਇਹ ਨਹੀਂ ਹੈ ਕਿ ਸਾਰੇ ਦੇ ਸਾਰੇ ਨਜਾਇਜ਼ ਹੋਣਗੇ, ਕਿਉਂਕਿ ਸਵਾਲਾਂ ਦੇ ਵਿੱਚ ਕਦੇ ਕਦੇ ਲੌਜਿਕ ਵੀ ਹੁੰਦਾ ਹਮੇਸ਼ਾ। ਤਾਂ ਉਹਨਾਂ ਦੇ ਜਿਹੜੇ ਮੰਨ ਲਓ ਲੌਜਿਕਲੈਸ ਸਵਾਲ ਆ, ਉਹਨਾਂ ਦੇ ਜਵਾਬ ਤੁਸੀਂ ਜਦ ਜਿਹੜੇ ਹੋਰ ਬੰਦੇ ਜੁੜੇ ਆ ਇਹਨਾਂ ਚੀਜ਼ਾਂ ਦੇ ਨਾਲ ਉਹ ਦੇਣ ਤਾਂ ਠੀਕ ਆ, ਡਿਸਕਸ਼ਨ 'ਚ ਗੱਲ ਆਊਗੀ, ਪਤਾ ਲੱਗ ਜੂ ਕੌਣ ਸੱਚਾ ਕੌਣ ਝੂਠਾ। ਤਾਂ ਦੂਜੀ ਗੱਲ ਕਰਤਾਰਪੁਰ ਸਾਹਿਬ ਦੇ ਲਾਂਘੇ ਵਾਲੀ ਆ, ਉਹਦੇ ਵਿੱਚ ਵੇਖੋ ਅਸੀਂ ਗੱਲ ਕਰ ਹੀ ਦਿੱਤੀ ਆ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਤੇ ਕਹਿੰਦਾ, ਉਹ ਉਹਨਾਂ ਤੇ ਕਹਿੰਦੇ ਆ, ਪਰ ਮਸਲਾ ਜਿਹੜਾ ਉਹ ਲੋਕਾਂ ਨੂੰ ਹਾਲੇ ਤੱਕ ਸਪਸ਼ਟ ਨਹੀਂ ਹੋ ਰਿਹਾ ਕਿ ਕਿਹਦੀ ਨੀਤ ਦੇ ਵਿੱਚ ਖੋਟ ਆ। ਤਾਂ ਕੁੱਲ ਮਿਲਾ ਕੇ ਇਹੋ ਹੀ ਆ ਕਿ ਜਿੱਦਾਂ ਕ੍ਰੈਡਿਟ ਵਾਰ ਸੀਗੀ, ਉਦਾਂ ਹੀ ਇਹ ਸਭ ਕੁਛ ਕਰੀ ਜਾਂਦੇ ਆ ਕਿ ਉਹ ਨਾ ਨੰਬਰ ਬਣਾ ਜਾਵੇ, ਉਹ ਨਾ ਨੰਬਰ ਬਣਾ ਜਾਵੇ। ਪਰ ਜ਼ਮੀਨ ਐਕਵਾਇਰ ਕਰਨੀ ਆ ਪੰਜਾਬ ਸਰਕਾਰ ਨੇ, ਜ਼ਮੀਨ ਐਕਵਾਇਰ ਇਹ ਤਾਂ ਆਪਾਂ ਨੂੰ ਪਤਾ ਕਿ ਪੰਜਾਬ ਸਰਕਾਰ ਕਰਕੇ ਦੇਣੀ ਆ, ਪਰ ਪੰਜਾਬ ਸਰਕਾਰ ਕਰੂਗੀ ਕਾਹਦੇ ਨਾਲ? ਠੀਕਰੀਆਂ ਨਾਲ। ਤਾਂ ਇਹਨਾਂ ਨੇ ਕੀ ਫੰਡ ਦੇ ਦਿੱਤੇ ਆ? ਜੇ ਦਿੱਤੇ ਆ ਤੇ ਇਹ ਵਿਖਾ ਦੇਣ ਕਾਗਜ਼, ਭਾਈ ਅਸੀਂ ਇਹਨਾਂ ਨੂੰ ਫੰਡ ਭੇਜ ਦਿੱਤੇ ਆ, ਅਸਲ ਦੇ ਵਿੱਚ ਇਹ ਤੁਹਾਡੇ ਆਪਣੇ ਬੰਦੇ ਬੇਈਮਾਨ ਕੰਮ ਨਹੀਂ ਕਰਦੇ। ਤਾਂ ਚਲੋ ਇਹਨੇ ਨਾਲ ਸਪਸ਼ਟ ਹੋ ਜਾਊਗਾ। ਰਹੀ ਗੱਲ ਤੀਜੀ ਜਿਹੜੀ ਗੱਲ ਤੁਸੀਂ ਕਹਿੰਦੇ ਹੋ, ਗੱਲ ਇਹ ਆ ਸਰਦਾਰ ਸਾਹਿਬ ਕਿ ਸ਼ਾਇਦ ਕੁਝ ਦਿਨ ਪਹਿਲਾਂ ਜ਼ੀਰੇ ਨੇ ਹੀ ਇੱਕ ਗੱਲ ਕਹੀ ਸੀਗੀ ਕਿ ਜਿਹੜਾ ਸੁਖਬੀਰ ਸਿੰਘ ਬਾਦਲ ਆ ਉਹ ਅਫੀਮ ਖਾਂਦਾ ਔਰ ਜਿਹੜੀ ਬੀਬਾ ਹਰਸਿਮਰਤ ਕੌਰ ਬਾਦਲ ਆ ਉਹ ਗਲਾਸੀ ਖੜਕਾਉਂਦੀ ਹੈ, ਕੁਛ ਏਦਾਂ ਦਾ ਇਲਜ਼ਾਮ ਲਾਇਆ ਸੀਗਾ। ਤਾਂ ਉੱਥੇ ਪੱਤਰਕਾਰ ਨੇ ਸਵਾਲ ਕੀਤਾ ਸੀ ਤੇ ਉਹਨੇ ਇੱਕੋ ਹੀ ਕਮੈਂਟ ਕੀਤਾ ਸੀਗਾ ਕਿ ਉਹ ਮੈਂਟਲ ਬੰਦਾ। ਹਾਲਾਂਕਿ ਜਦੋਂ ਇਹ ਦੋਸ਼ ਲਾਉਂਦੇ ਆ, ਇਹ ਕਿਸੇ ਤੇ ਇਲਜ਼ਾਮ ਲਾਉਂਦੇ ਆ ਤਾਂ ਫਿਰ ਇਹ ਬਹੁਤ ਖੁੱਲ੍ਹ ਕੇ ਲਾਉਂਦੇ ਆ, ਪਰ ਜਦੋਂ ਏਦਾਂ ਦੀ ਕੋਈ ਗੱਲ ਕਰੇ ਫਿਰ ਇਹਨਾਂ ਦਾ ਇੱਕੋ ਕਮੈਂਟ ਹੁੰਦਾ ਕਿ ਭਾਈ ਉਹ ਮੈਂਟਲ ਬੰਦਾ। ਹਾਲਾਂਕਿ ਮੈਂ ਇਸ ਹੱਕ ਦੇ ਵਿੱਚ ਆ ਕਿ ਤੁਸੀਂ ਰਾਜਨੀਤੀ ਕਰਦੇ ਹੋ ਤਾਂ ਰਾਜਨੀਤੀ ਠੀਕ ਹੈ, ਇੱਕ ਹੱਦ ਤੱਕ ਇਲਜ਼ਾਮ ਵੀ ਲਾਉਣੇ ਪੈਂਦੇ ਆ, ਬਹੁਤ ਕੁਛ ਕਰਨਾ ਪੈਂਦਾ, ਤੁਹਾਡੀ ਰਾਜਨੀਤੀ ਦੀ ਮਜਬੂਰੀ ਆ। ਪਰ ਇੱਥੋਂ ਤੱਕ ਚਲੇ ਜਾਣਾ ਬਿਨਾਂ ਕਿਸੇ ਸਬੂਤ ਤੋਂ, ਬਿਨਾਂ ਕਿਸੇ ਤੱਥ ਤੋਂ, ਮੇਰੇ ਖਿਆਲ ਦੇ ਨਾਲ ਚਾਹੇ ਬੀਬਾ ਹਰਸਿਮਰਤ ਕੌਰ ਬਾਦਲ ਆ, ਚਾਹੇ ਕੋਈ ਵੀ ਬੀਬੀ ਆ, ਕੋਈ ਵੀ ਬੀਬਾ ਜਿਹੜੀ ਰਾਜਨੀਤੀ ਤੋਂ ਨਿਕਲਦੀ, ਮੇਰੇ ਖਿਆਲ ਦੇ ਨਾਲ ਉਹਨੂੰ ਇਸ ਤਰ੍ਹਾਂ ਨਿਸ਼ਾਨੇ ਤੇ ਲੈਣਾ ਠੀਕ ਨਹੀਂ ਹੈ। ਜੀ ਜੀ। ਤੇ ਮਿੰਟੂ ਜੀ, ਇੱਕ ਫੇਸਬੁੱਕ ਤੋਂ 2-3 ਜਣਿਆਂ ਨੇ ਇੱਕ ਸਵਾਲ ਕੀਤਾ ਵੀ ਆਉਣ ਵਾਲਾ ਕਿਹੜਾ ਨਵਾਂ ਡੀਜੀਪੀ ਜਿਹੜੇ ਲਾਉਣ ਦੀ ਉਮੀਦ ਆ, ਕੋਈ ਹੈ ਕਿਸੇ ਦਾ ਨਾਮ ਆ ਰਿਹਾ ਹੋਵੇ? ਦੇਖੋ ਮੈਨੂੰ ਤੇ ਜਿਹੜਾ ਜਾਪਦਾ ਕਿ ਕਿਤੇ ਮੁਸਤਫਾ ਨੂੰ ਨਾ ਲਾ ਦੇਣ, ਜਿਵੇਂ ਉਧਰ ਵੀ ਕਿਹਾ ਸੀਗਾ ਕਿ ਇਹ ਤਾਂ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਮੋਤੀ ਮਹਿਲ ਦਾ ਖਾਸਮ ਖਾਸ ਆ, ਇਹਦੀ ਬੀਬੀ ਆ ਜਿਹੜੀ ਉਹ ਮੰਤਰੀ ਮੰਡਲ ਦੇ ਵਿੱਚ ਵੀ ਆ, ਹੋ ਸਕਦਾ ਦੋਨੇ ਮੀਆਂ ਬੀਵੀ ਜਿਹੜੇ ਮਹੱਤਤਾ ਰੱਖਦੇ ਆ ਤੇ ਉਹਨਾਂ ਦੀ ਮਹੱਤਤਾ ਜਿਹੜੀ ਹੋਰ ਵੀ ਵੱਧ ਜਾਵੇ। ਦੂਜੀ ਚੀਜ਼ ਜਿਹੜੀ ਆ ਉਹ ਇਹ ਵੀ ਹੋ ਸਕਦੀ ਆ ਕਿ ਸੀਨੀਅਰਟੀ ਜਿਹੜੀ ਕੰਮ ਕਰ ਜਾਵੇ, ਸੀਨੀਅਰਟੀ ਦੇ ਵਿੱਚ ਮੇਰੇ ਖਿਆਲ ਦੇ ਨਾਲ 19-21 ਦਾ ਫਰਕ ਪੈ ਜਾਣਾ। ਉੱਥੇ ਸਿਧਾਰਥ ਚੱਟੋਪਾਧਿਆਏ ਆ ਜਾਂ ਫਿਰ ਦਿਨਕਰ ਗੁਪਤਾ ਜਿਹੜਾ ਉਹ ਵੀ ਭਾਰੀ ਪੈ ਸਕਦੇ ਆ।
ਸੋ 3 ਨਾਂ ਜਿਹੜੇ ਵੈਸੇ ਤਾਂ 5 ਨਾਮ ਆ, ਪਰ ਮੈਨੂੰ ਇਹਨਾਂ ਲੱਗਦਾ ਕਿ ਇਹਨਾਂ 3 ਨਾਵਾਂ ਦੇ ਵਿੱਚੋਂ ਹੀ ਕਿਸੇ ਦਾ ਗੁਣਾ ਪਾਊਗਾ, ਦਿਨਕਰ ਜੀ ਜਾਂ ਸਿਧਾਰਥ ਜੀ ਜਾਂ ਫਿਰ ਮੁਸਤਫਾ ਜੀ। ਸੋ ਇਹਨਾਂ 'ਚੋਂ ਕੋਈ ਆ ਸਕਦਾ ਆ। ਅਤੇ ਮਿੰਟੂ ਜੀ ਇੱਕ ਖਬਰ ਜਿਹੜੀ ਆ ਰਹੀ ਸੀ ਵੀ ਹੁਣ ਇਲੈਕਸ਼ਨਾਂ ਜਦੋਂ ਸਭ ਨੂੰ ਪਤਾ ਹੈ ਵੀ ਸੈਂਟਰ ਵਾਲੀਆਂ ਲਾਗੇ ਆ ਰਹੀਆਂ, ਅਤੇ ਜਿਹੜੀ ਪੰਜਾਬ ਸਰਕਾਰ ਵੀ ਕੁਛ ਕਹਿੰਦੇ 37,000 ਜਿਹੜੇ ਇੰਪਲੋਈ ਹੈਗੇ ਉਹਨਾਂ ਨੂੰ ਰੈਗੂਲਰ ਕਰਨ ਦੀ ਤਿਆਰੀ ਕਰੀ ਬੈਠੀ ਆ। ਉਹ ਫਿਰ ਉਹੀ ਮੋਦੀ ਸਰਕਾਰ ਵਾਲਾ ਫੰਡਾ ਹੈ ਨਾ। ਹੁਣ ਜਿੱਦਾਂ ਇਹ ਆ ਗਈ ਇਲੈਕਸ਼ਨ ਕੌਮੀ ਅਸੈਂਬਲੀ ਦੀ, ਹੁਣ ਇਹਨਾਂ ਨੇ ਸਾਰੇ ਵਰਗਾਂ ਨੂੰ ਖੁਸ਼ ਕਰਨ ਦਾ ਯਤਨ ਕਰਨਾ। ਜਿੱਦਾਂ MLAs ਨੂੰ ਵੀ ਇਹਨਾਂ ਨੇ ਮੇਰੇ ਖਿਆਲ ਦੇ ਨਾਲ 5-5 ਕਰੋੜ ਦੇਣ ਦਾ ਐਲਾਨ ਕਰ ਦਿੱਤਾ। MLAs ਦੀ ਜਿਹੜੀ ਨਾਰਾਜ਼ਗੀ ਸੀਗੀ, ਨਿਰਾਸ਼ਾ ਸੀਗੀ, ਉਹਨੂੰ ਦੂਰ ਕਰਨ ਲਈ ਵੀ ਇਹਨਾਂ ਨੇ ਮੀਟਿੰਗਾਂ ਸੱਦੀਆਂ ਹੋਈਆਂ। ਯਾਨੀ ਹੁਣ ਸਾਰਾ ਕੁਛ ਕਰਦੇ ਪਏ ਆ। ਇਹ ਪਿੰਡ ਦੇ ਕੋਲ ਆ ਕੇ ਜੋੜੇ ਹੱਥ 'ਚ ਫੜਨ ਵਾਲੀ ਗੱਲ ਆ। ਜਿੱਦਾਂ ਪਿੰਡ ਦੇ ਕੋਲ ਆ ਕੇ ਦੌੜ ਚੱਕ ਦਿੰਦੇ ਆ ਨਾ ਕੁਛ ਬੰਦੇ ਜੋੜੇ ਹੱਥ 'ਚ ਫੜ ਕੇ, ਇਹ ਹਮੇਸ਼ਾ ਏਦਾਂ ਹੀ ਕਰਦੇ ਆ ਕਿ ਪਹਿਲਾਂ ਕਹਿੰਦੇ ਆ ਖਜ਼ਾਨਾ ਖਾਲੀ ਆ, ਜਦੋਂ ਇਲੈਕਸ਼ਨ ਨੇੜੇ ਆ ਜਾਂਦਾ ਫਿਰ ਉਹ ਪਤਾ ਨਹੀਂ ਕਿੱਥੋਂ ਕੱਢ ਲਿਆਉਂਦੇ ਆ। ਪਰ ਹੋ ਸਕਦਾ ਕਿ ਕਿਉਂਕਿ ਦੇਖੋ ਨਾ, ਮੁਲਾਜ਼ਮ ਜਿਹੜੇ ਆ ਇਹਨਾਂ ਦਾ ਜਿਹੜਾ ਮੈਨੀਫੈਸਟੋ ਸੀਗਾ ਨਾ, ਅਸਲ ਦੇ ਵਿੱਚ ਜੇ ਤੁਸੀਂ ਮੈਨੀਫੈਸਟੋ ਪੜ੍ਹੋਗੇ ਤੇ ਮੁੱਢਲੀਆਂ ਜਿਹੜੀਆਂ ਇਹਨਾਂ ਦੀਆਂ ਗੱਲਾਂ ਸੀਗੀਆਂ ਉਹਨਾਂ ਦੇ ਵਿੱਚ ਪ੍ਰਮੁੱਖ ਇਹੋ ਸੀਗੀ ਕਿ ਅਸੀਂ ਕੱਚੇ ਕਾਮਿਆਂ ਨੂੰ ਪੱਕੇ ਕਰਾਂਗੇ। ਤੇ ਹੁਣ 2 ਸਾਲ ਹੋ ਗਏ ਆ, ਇਹਨਾਂ ਤੇ ਪੱਕੇ ਜਿਹੜੇ ਹੋਏ ਸੀਗੇ ਉਹਨਾਂ ਨੂੰ ਵੀ ਦੁਬਾਰਾ ਵਕਤ ਦੇ ਵਿੱਚ ਪਾਤਾ, ਜਾਂ ਜਿਹੜੇ ਵਾਹਵਾ ਪੱਧਰ ਦੇ ਸੀਗੇ, ਮਤਲਬ ਜਿੱਦਾਂ ਅਧਿਆਪਕਾਂ ਦਾ ਉਦਾਹਰਨ ਲੈ ਲਈਏ ਕਿ ਉਹ 45,000 ਰੁਪਏ ਸੀਗੇ, ਇਹਨਾਂ ਨੇ ਉਹਨਾਂ ਨੂੰ ਵੀ ਕਹਿੰਦੇ ਜੇ ਪੱਕੇ ਹੋਣਾ ਤੇ ਤੁਹਾਨੂੰ ਘਟਾ ਕੇ ਦੇਵਾਂਗੇ। ਤੇ ਜਿਹੜੇ ਪੱਕੇ ਆ ਉਹਨਾਂ ਦੀਆਂ ਤਨਖਾਹਾਂ ਇਹਨਾਂ ਨੇ ਕਿਸ਼ਤਾਂ 'ਚ ਵੀ ਦਿੱਤੀਆਂ। ਯਾਦ ਆ ਨਾ ਤੁਹਾਨੂੰ, ਇਹਨਾਂ ਨੇ ਇੱਕ ਵਾਰੀ ਅਗਸਤ 2017 'ਚ ਸ਼ਾਇਦ ਕਿਸ਼ਤਾਂ 'ਚ ਇਹਨਾਂ ਨੇ ਤਨਖਾਹਾਂ ਦਿੱਤੀਆਂ। ਇਹੋ ਜਿਹਾ ਕੰਮ ਇਹ ਕਰਦੇ ਪਏ। ਤੇ ਮੁਲਾਜ਼ਮ ਵਰਗ ਵੀ ਇਹਨਾਂ ਦੇ ਨਾਲ ਨਿਰਾਸ਼ ਆ। ਹਾਲਾਂਕਿ ਕਿਸਾਨ ਵਰਗ ਨੂੰ ਥੋੜਾ ਬਹੁਤ ਇਹਨਾਂ ਨੇ ਰਾਹਤ ਦੇ ਰੂਪ 'ਚ ਕਰਜ਼ਾ ਮਾਫ ਕਰਕੇ ਦਿੱਤਾ, ਤਾਂ ਉੱਥੋਂ ਕੋਈ ਬਹੁਤੀ ਸਮੱਸਿਆ ਨਹੀਂ, ਕਿਉਂਕਿ ਉੱਥੇ ਜਾ ਕੇ ਕਹਿਣ ਚੁੱਕੇ ਹੋਣਗੇ ਜਿੰਨੇ ਜੋਗੇ ਸੀਗੇ ਭਾਈ ਅਸੀਂ ਕੀਤਾ, ਸਾਨੂੰ ਹੋਰ ਤੁਸੀਂ ਤਾਕਤਵਰ ਕਰੋ, ਅਸੀਂ ਤੁਹਾਡਾ ਹੋਰ ਕਰਾਂਗੇ। ਪਰ ਇਹ ਜਿਹੜਾ ਮੁਲਾਜ਼ਮ ਵਰਗ ਆ ਬਹੁਤ ਮਹੱਤਵਪੂਰਨ ਵਰਗ ਹੁੰਦਾ, ਇਹਦੀ ਨਾਰਾਜ਼ਗੀ ਜਿਹੜੀ ਉਹ ਸਰਕਾਰ ਦੇ ਨਾਲ ਬਹੁਤ ਤਕੜੀ ਆ। ਇਸ ਕਰਕੇ ਸ਼ਾਇਦ ਇਹ ਕੰਮ ਜਿਹੜਾ ਉਹ ਹੋ ਸਕਦਾ। ਹਾਲੇ ਸੰਭਾਵਨਾ ਦੇਖੋ ਕੀ ਫੈਸਲਾ ਕਰਦੀ ਹੈ। ਜੀ। ਅਤੇ ਮਿੰਟੂ ਜੀ ਇੱਕ ਜਿਹੜਾ ਸਵਾਲ ਜਿਹੜਾ ਜ਼ਰੂਰ ਆ ਇਹ ਜਰਨਲਿਸਟਾਂ ਦੇ ਨਾਲ ਵੀ ਸੰਬੰਧਿਤ ਆ। ਜਿੱਦਾਂ ਆਪਾਂ ਨੂੰ ਪਤਾ ਵੀ ਜਿਹੜਾ ਰਾਮਚੰਦਰ ਛਤਰਪਤੀ ਆ ਉਹਨਾਂ ਦੇ ਕੇਸ ਤੇ, ਉਹਨਾਂ ਦੇ ਕਤਲ ਦੇ ਕੇਸ ਦੇ ਵਿੱਚ ਹੁਣ ਜਿਹੜਾ ਸਿਰਸੇ ਵਾਲਾ ਉਹਨੂੰ ਅੰਦਰ ਕੀਤਾ ਆ। ਇਹ ਜਦੋਂ ਇਹ ਘਟਨਾ ਵਾਪਰੀ 2002 ਦੇ ਵਿੱਚ, ਉਸ ਤੋਂ ਬਾਅਦ ਦੇ ਵਿੱਚ ਜਿਹੜੇ ਜਰਨਲਿਸਟ ਸੀਗੇ, ਹੁਣ ਆਪਾਂ ਬਹੁਤ ਸਾਰੇ ਦੇਖੀ ਜਿਹਨੂੰ ਪੀਲੀ ਪੱਤਰਕਾਰੀ ਵੀ ਜਿਹੜੀ ਆ ਉਹ ਆਖ ਦਿੱਤਾ ਜਾਂਦਾ ਆ ਵੀ ਉਦੋਂ ਕੋਈ ਬਹੁਤਾ ਬੋਲੇ ਨਹੀਂ ਆ, ਪਰ ਹੁਣ ਜਿਹੜੇ ਬਹੁਤ ਸਾਰੇ ਜਰਨਲਿਸਟ ਆ ਉਹ ਬਾਹਰ ਆ ਕੇ ਕਹਿ ਰਹੇ ਵੀ ਜਰਨਲਿਸਟਾਂ ਦੀ ਜਿੱਤ ਹੋਈ ਆ। ਇੰਨੇ ਸਾਲ ਉਹ ਜਰਨਲਿਸਟ, ਉਹੀ ਜਰਨਲਿਸਟ ਜਿਹੜੇ ਉਸ ਦੀਆਂ ਇੰਟਰਵਿਊਆਂ ਕਰਦੇ ਰਹੇ, ਉਸ ਨੂੰ ਜਿਹੜਾ ਆ ਉਹ ਸਗੋਂ ਉਹਨੂੰ ਹੋਰ ਜਿਹੜਾ ਉੱਤੇ ਤੋਂ ਉੱਤੇ ਅਸਮਾਨ ਦੇ ਉੱਤੇ ਜਿਹੜੇ ਉਹ ਚੜਾਉਂਦੇ ਰਹੇ ਆ। ਇਸ ਚੀਜ਼ ਨੂੰ ਦੇਖਦੇ ਹੋਏ ਜਰਨਲਿਸਟ ਕਿੱਦਾਂ ਆਪਾਂ ਜਿਹੜਾ ਲੋਕ ਆ ਕਿਹੜੇ ਜਰਨਲਿਸਟ ਦੇ ਉੱਤੇ ਵਿਸ਼ਵਾਸ ਕਰ ਸਕਦਾ ਹੈ ਵੀ, ਜਾਂ ਜਰਨਲਿਜ਼ਮ ਦੇ ਉੱਤੇ, ਪੱਤਰਕਾਰਤਾ ਦੇ ਉੱਤੇ ਕਿੱਦਾਂ ਜਿਹੜਾ ਬੰਦਾ ਉਹ ਵਿਸ਼ਵਾਸ ਕਰੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਕਿਸੇ ਜਰਨਲਿਸਟ ਦੇ ਵਿੱਚ ਜ਼ਰੂਰਤ ਪਵੇ ਵੀ ਉਹ ਇਦਾਂ ਦਾ ਕੰਮ ਛਤਰਪਤੀ ਵਾਲਾ ਜਿਹੜਾ ਉਹ ਦੁਬਾਰਾ ਕਰ ਸਕੂਗਾ। ਦੇਖੋ ਉਹ ਤੇ ਪੱਤਰਕਾਰ ਹਮੇਸ਼ਾ ਰਹਿੰਦੇ। ਹੁਣ ਤੁਸੀਂ ਕਾਰਵਾਂ ਵਾਲਾ ਦੇਖ ਲਓ ਨਾ, ਪੱਤਰਕਾਰ ਕਿੱਦਾਂ ਉਹ ਅਜੀਤ ਡੋਵਾਲ ਦੇ ਮੁੰਡੇ ਦੀ ਕੰਪਨੀ ਵਾਲੀ ਖਬਰ ਕੱਢ ਕੇ ਲਿਆ ਬਾਹਰਲੇ ਦੇਸ਼ਾਂ ਦੇ ਵਿੱਚੋਂ ਰਿਸਰਚ ਕਰਕੇ। ਸੋ ਏਦਾਂ ਦੇ ਪੱਤਰਕਾਰ ਜਦੋਂ ਤੱਕ ਹੈ ਤਾਂ ਇਹ ਉਮੀਦ ਰੱਖੋ ਕਿ ਸੱਚ ਹੈ ਜਿਹੜਾ ਉਹ ਜ਼ਿੰਦਾ ਰਹੂਗਾ ਤੇ ਜ਼ਿੰਦਾ ਦਿਲੀ ਦੇ ਨਾਲ ਬੁਲੰਦ ਵੀ ਰਹੂਗਾ। ਹੈਗੇ ਨੇ ਪੱਤਰਕਾਰ, ਉਹਨਾਂ ਤੇ ਸਾਨੂੰ ਟਰਸਟ ਜਿਹੜਾ ਉਹ ਹਮੇਸ਼ਾ ਰੱਖਣਾ ਪਊਗਾ। ਆਪਣੇ ਪੰਜਾਬ ਦੇ ਵਿੱਚ ਵੀ ਤੇ ਦੇਖੋ ਨਾ 5-7 ਪੱਤਰਕਾਰ ਏਦਾਂ ਦੇ ਆ ਜਿੱਦਣ ਉਹ ਸਟੋਰੀ ਲਾਉਂਦੇ ਆ ਆਪਾਂ ਸਾਰਾ ਕੰਮ ਛੱਡ ਕੇ ਉਹ ਸਟੋਰੀ ਜ਼ਰੂਰ ਪੜ੍ਹਦੇ ਆ ਜਾਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ। ਉਹ ਆਪਾਂ ਨੂੰ ਧਾਰਸ ਬਣਾਉਂਦੇ ਆ ਕਿ ਨਹੀਂ, ਇਸ ਕੂੜ ਦੇ ਬਾਜ਼ਾਰ ਦੇ ਵਿੱਚ ਸੱਚ ਦੀਆਂ ਹੱਟੀਆਂ ਵੀ ਆ। ਬਸ ਰੌਲਾ ਇਹ ਆ ਕਿ ਤੁਸੀਂ ਪਛਾਣ ਲਓ ਤਾਂ ਸੱਚ ਦੀ ਹੱਟੀ ਕਿੱਥੇ ਆ। ਤਾਂ ਦੂਜੀ ਗੱਲ ਜਿਹੜੀ ਹੈ, ਇਹ ਗੱਲ ਤੁਸੀਂ ਬੜੀ ਖੂਬਸੂਰਤ ਕਹੀ ਔਰ ਜਿਹਦੇ ਤੇ ਕਿਸੇ ਨੇ ਵੀ ਕੰਨ ਨਹੀਂ ਧਰਿਆ ਕਿ ਮੈਂ ਤੁਹਾਨੂੰ ਦੱਸਾਂ, ਇੱਕ ਚੈਨਲ ਜਿਹੜਾ 11-12 ਵਜੇ ਤੱਕ ਜਿੱਦਣ ਇਹਨੂੰ ਦੋਸ਼ੀ ਠਹਿਰਾਇਆ ਪਹਿਲੇ ਕੇਸ ਜੀ, 11-12 ਵਜੇ ਤੱਕ ਇਹਨੂੰ ਬਾਬਾ ਕਹਿ ਰਿਹਾ ਸੀ, ਬਾਬਾ ਜੀ, ਫਿਰ ਉਸ ਤੋਂ ਬਾਅਦ ਬਾਬਾ, ਫਿਰ ਉਸ ਤੋਂ ਬਾਅਦ ਗੁਰਮੀਤ ਰਾਮ ਰਹੀਮ, ਫਿਰ ਉਸ ਤੋਂ ਬਾਅਦ ਇਹਨੂੰ ਕਹਿਣਾ ਸ਼ੁਰੂ ਕਰ ਦਿੱਤਾ ਕੱਲਾ ਗੁਰਮੀਤ, ਫਿਰ ਕਹਿਣਾ ਸ਼ੁਰੂ ਕਰ ਦਿੱਤਾ ਬਲਾਤਕਾਰੀ। ਔਰ ਇਹ ਉਹ ਚੈਨਲ ਸੀਗਾ ਜਿਹੜਾ ਗੁਜ਼ਸ਼ਤਾ 3-4 ਸਾਲ ਤੋਂ ਤੜਕੇ ਡੇਲੀ ਅੱਧਾ ਘੰਟਾ 5:30 ਤੋਂ 6 ਤੱਕ ਇਹਦੀ ਸਤਸੰਗ ਟੈਲੀਕਾਸਟ ਕਰਿਆ ਕਰਦਾ ਸੀਗਾ। ਔਰ ਇਹ ਉਹ ਗਰੁੱਪ ਆ
ਜਿਨ੍ਹਾਂ ਦਾ ਇੱਕ ਬੰਦਾ ਜਿਹੜਾ ਚੇਅਰਮੈਨ ਹੈ ਜਿਹੜਾ ਉਹ ਸੰਸਦ ਦੇ ਵਿੱਚ ਵੀ ਪਹੁੰਚਿਆ ਹੋਇਆ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇਹ ਮੀਡੀਆ ਦਾ ਜਿਹੜਾ ਉਹ ਕਿਸ ਤਰ੍ਹਾਂ ਦਾ ਦੋਗਲਾ ਚਿਹਰਾ ਹੈ। ਔਰ ਇਹ ਉਹੀ ਲੋਕ ਆ ਜਿਨ੍ਹਾਂ ਨੇ ਹਮੇਸ਼ਾ, ਦੇਖੋ ਜਿਹੜੀ ਚਿੱਠੀ ਦਾ ਰੌਲਾ ਪੈਂਦਾ, ਹੁਣ ਚਿੱਠੀ ਦੀ ਜੇ ਤੁਸੀਂ ਬੈਕਗਰਾਉਂਡ ਖੋਲੋਗੇ, ਚਿੱਠੀ ਕੀ ਸੀਗੀ? ਚਿੱਠੀ ਅਸਲ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਗਈ ਸੀਗੀ ਉਹ 1-2 ਬੰਦਿਆਂ ਕੋਲ ਗਈ ਸੀ, ਇਕੱਲੇ ਛਤਰਪਤੀ ਕੋਲ ਨਹੀਂ ਸੀ ਆਈ। ਉਹ ਚਿੱਠੀ ਜਿਹੜੀ ਆ ਉਹ ਇੱਕ ਮਾਸਟਰ ਕੋਲ ਵੀ ਗਈ ਸੀਗੀ ਜਿਹੜਾ ਕਿ ਤਰਕਸ਼ੀਲ ਸੁਸਾਇਟੀ ਦੇ ਨਾਲ ਤਾਲੁਕ ਰੱਖਦਾ ਸੀਗਾ। ਉਸ ਬੰਦੇ ਨੇ ਕੀ ਕੀਤਾ ਕਿ ਕੁਛ ਮੀਡੀਆ ਹਾਊਸਸ ਤੱਕ ਪਹੁੰਚ ਕੀਤੀ, ਕਿਸੇ ਨੇ ਚਿੱਠੀ ਛਾਪੀ ਨਹੀਂ। ਬਾਅਦ ਦੇ ਵਿੱਚ ਉਹਨਾਂ ਨੇ ਫੋਟੋ ਸਟਿਕ ਕਰਕੇ ਸਾਰੇ ਹਰਿਆਣੇ 'ਚ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਤਾਂ ਉਹ ਜਦੋਂ ਫੋਟੋ ਸਟੇਟ ਲੱਗਣੀਆਂ ਸ਼ੁਰੂ ਹੋਈਆਂ, ਉਹਦੇ ਵਿੱਚੋਂ ਇੱਕ ਚਿੱਠੀ ਜਿਹੜੀ ਆ ਉਹ ਪਹੁੰਚੀ ਛਤਰਪਤੀ ਤੱਕ, ਜਾਂ ਹੋ ਸਕਦਾ ਕਿ ਰੀਜਨਲ ਵੀ ਪਹੁੰਚ ਗਈ ਹੋਵੇ, ਪਰ ਇੱਕ ਉਹਦੇ 'ਚ ਕਾਪੀ ਜਿਹੜੀ ਉਹ ਛਤਰਪਤੀ ਕੋਲ ਜਾਂਦੀ ਆ। ਤਾਂ ਇਹਦਾ ਮਤਲਬ ਇਹ ਆ ਕਿ ਜਿਹੜੇ ਲੋਕ ਫਿਰ ਤਲੀ ਤੇ ਧਰ ਕੇ ਉਸ ਸਮੇਂ ਮੈਦਾਨ 'ਚ ਆ ਗਏ ਮਾਸਟਰ ਵਰਗੇ, ਤਾਂ ਉੱਥੇ ਮੀਡੀਆ ਨੇ ਆਪਣੀ ਭੂਮਿਕਾ ਨਹੀਂ ਅਦਾ ਕੀਤੀ। ਸਮਾਜ ਦੇ ਵਿੱਚੋਂ ਇੱਕ ਸਰਕਾਰੀ ਟੀਚਰ ਹੈ ਜਿਹੜਾ ਉਹ ਜਾਨ ਤਲੀ ਤੇ ਧਰ ਕੇ ਉਹ ਸੱਚ ਦੇ ਲਈ ਝੰਡਾ ਚੁੱਕਦਾ ਪਿਆ, ਜਦ ਕਿ ਮੀਡੀਆ ਜਿਹੜਾ ਆਪਣੇ ਫਰਜ਼ ਤੋਂ ਭੱਜਦਾ ਪਿਆ। ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਇਹੋ ਆ ਕਿ ਮੀਡੀਆ ਨੇ ਇਸ ਮਾਮਲੇ ਦੇ ਵਿੱਚ ਠੀਕ ਵੈਸਾ ਹੀ ਰੋਲ ਅਦਾ ਕੀਤਾ ਜੋ ਕਾਨੂੰਨ ਤੇ ਜੋ ਸਿਆਸਤਦਾਨਾਂ ਨੇ ਕੀਤਾ। ਕਾਨੂੰਨ ਨੇ ਕੀ ਕੀਤਾ ਕਿ ਛਤਰਪਤੀ ਮਰਦਾ ਅਕਤੂਬਰ ਦੇ ਵਿੱਚ ਇਹਦੇ ਤੇ ਅਟੈਕ ਹੁੰਦਾ, ਨਵੰਬਰ ਦੇ ਵਿੱਚ ਜਾ ਕੇ ਇਹਦੀ ਡੈਥ ਹੁੰਦੀ ਆ, ਜਦ ਕਿ 2 ਜੁਲਾਈ 2002 ਨੂੰ ਇੱਕ ਇਹ ਮੰਗ ਪੱਤਰ ਦਿੰਦਾ ਜਾ ਕੇ SSP ਨੂੰ ਕਿ ਭਾਈ ਮੇਰੀ ਜਾਨ ਨੂੰ ਖਤਰਾ, ਮੈਂ ਡੇਰੇ ਵਾਲਿਆਂ ਦੇ ਖਿਲਾਫ ਖਬਰ ਲਾਈ, ਉਹ ਮੈਨੂੰ ਮਾਰਨ ਨੂੰ ਫਿਰਦੇ ਆ। ਤੇ ਜੇ ਉਦੋਂ ਉਹਨੂੰ ਸਿਕਿਉਰਿਟੀ ਪ੍ਰੋਵਾਈਡ ਕਰ ਦਿੱਤੀ ਗਈ ਹੁੰਦੀ, ਛਤਰਪਤੀ ਅੱਜ ਜਿੰਦੇ ਹੁੰਦੇ। ਤਾਂ ਇਹਦਾ ਮਤਲਬ ਹੈ ਕਿ ਕਾਨੂੰਨ ਵੀ ਉਹਦਾ ਕਾਤਲ ਆ ਕਿਤੇ ਨਾ ਕਿਤੇ। ਪਰ ਕਾਨੂੰਨ ਹੁਣ ਕਿਉਂਕਿ ਕਾਨੂੰਨ ਆ, ਉਹਨੂੰ ਕੌਣ ਹੱਥ ਖੜੀਆਂ ਲਾਊਗਾ? ਤੇ ਦੂਜੀ ਗੱਲ ਆ ਕਿ ਜਿੱਦਾਂ ਸਿਆਸਤਦਾਨ ਆ, ਹੁਣ ਸਾਰੇ ਸਿਆਸਤਦਾਨ ਕਹੀ ਜਾਂਦੇ ਆ ਕਿ ਠੀਕ ਹੋ ਗਿਆ ਜੀ, ਠੀਕ ਹੋ ਗਿਆ, ਪਰ ਇਹ ਉਹ ਲੋਕ ਆ ਜਿਹੜੇ ਇਸ ਬੰਦੇ ਤੋਂ, ਜਿਹਨੂੰ ਅੱਜ ਇਹ ਕਹਿੰਦੇ ਕਿ ਠੀਕ ਹੋਇਆ ਇਹਦੇ ਨਾਲ, ਇਹਦਾ ਮਤਲਬ ਹੈ ਕਿ ਇੱਕ ਬੰਦਾ ਕੁਕਰਮੀ ਸੀਗਾ, ਠੀਕ ਹੋਇਆ ਆਸ਼ਰੇ ਦਾ, ਪਰ ਉਹ ਉਹੀ ਬੰਦੇ ਆ ਜਿਹੜੇ ਦੇ ਪੈਰਾਂ 'ਚ ਬਹਿ ਕੇ ਵੋਟਾਂ ਲੈ ਕੇ ਆਉਂਦੇ ਨੇ। ਕੀ ਇਹਦਾ ਮਤਲਬ ਹੈ ਕਿ ਤੁਸੀਂ ਗਲਤ ਨਹੀਂ ਸੀ? ਬਿਲਕੁਲ ਮਿੰਟੂ ਜੀ, ਇਹ ਬਹੁਤ ਵੱਡੇ ਸਵਾਲ ਨੇ। ਲੋਕਾਂ ਨੂੰ ਇਸ ਚੀਜ਼ ਦੇ ਪ੍ਰਤੀ ਜਿਹੜਾ ਆ ਜਾਗਰੂਕ ਹੋਣ ਦੀ ਜ਼ਰੂਰਤ ਆ, ਉਹਨਾਂ ਨੂੰ ਪਤਾ ਹੋਣਾ ਜਿਹੜਾ ਚਾਹੀਦਾ ਆ। ਟਰਾਈ ਦੇਖੋ ਸਾਰੇ ਜਣੇ ਕਰ ਰਹੇ ਨੇ, ਪਰ ਦੇਖਦੇ ਆ ਇਸ ਦੇ ਵਿੱਚ ਕੀ ਬਣਦਾ ਆ। ਮਿੰਟੂ ਜੀ, ਇੱਕ ਹੋਰ ਸਵਾਲ ਫੇਸਬੁੱਕ ਦੇ ਜ਼ਰੀਏ ਆਇਆ, ਕਹਿੰਦੇ ਵੀ ਖਹਿਰਾ ਹੋਣਾ ਦੀ ਜਿਹੜੀ ਨਵੀਂ ਪਾਰਟੀ ਆਈ ਆ, ਕਹਿੰਦੇ ਵੀ ਉਹਨਾਂ ਨੇ ਕਦੇ ਸਪਸ਼ਟ ਨਹੀਂ ਕੀਤਾ ਵੀ ਉਹਨਾਂ ਨੇ ਪੰਜਾਬ ਦੀ ਲੋਕ ਭਲਾਈ ਲਈ ਲੋਕ ਇਨਸਾਫ ਪਾਰਟੀ ਕਿਉਂ ਨਹੀਂ ਜੁਆਇਨ ਕੀਤੀ, ਤੇ ਬਲਕਿ ਨਵੀਂ ਪਾਰਟੀ ਇੱਕ ਬਣਾਈ ਆ ਤੇ ਲੋਕਾਂ ਦੇ ਵਿੱਚ ਦੁਬਿਧਾ ਪਾਈ ਹੈ। ਕੀ ਇਸ ਦੇ ਉੱਤੇ ਤੁਹਾਡੀ ਪ੍ਰਤੀਕਿਰਿਆ? ਇਹ ਤੇ ਗੱਲ ਆਪਾਂ ਛੋਟੇਪੁਰ ਨੂੰ ਵੀ ਕਹਿ ਸਕਦੇ ਆ। ਛੋਟੇਪੁਰ ਕਦੇ ਕਾਂਗਰਸ 'ਚ ਵੀ ਹੁੰਦਾ ਸੀਗਾ ਕਿ ਕਾਂਗਰਸ 'ਚ ਕਿਉਂ ਨਹੀਂ ਗਿਆ। ਸੋ ਇਹ ਤੇ ਆਪਾਂ ਬਹੁਤ ਸਾਰੇ ਲੋਕਾਂ ਨੂੰ ਕਹਿ ਸਕਦੇ ਆ ਨਾ ਕਿ ਜਿੱਦਾਂ ਹੁਣ ਜੇ ਸਿੰਘ ਆ, ਉਹ ਡਾਕਟਰ ਧਰਮਵੀਰ ਗਾਂਧੀ ਹੋਰਾਂ ਨਾਲ ਚਲੇ ਗਿਆ, ਤੇ ਆਪਾਂ ਜੇ ਸਿੰਘ ਹੋਰਾਂ ਬਾਰੇ ਕਹਿ ਸਕਦੇ ਆ ਕਿ ਉਦੋਂ ਅਕਾਲੀਆਂ 'ਚ ਕਿਉਂ ਗਿਆ। ਉਦੋਂ ਹੀ ਸਿੱਧਾ ਆ ਕੇ ਉਦੋਂ ਵੀ ਤਾਂ ਪਟਿਆਲੇ ਹੀ ਰਹਿੰਦਾ ਸੀਗਾ ਡਾਕਟਰ ਗਾਂਧੀ, ਉਦੋਂ ਮਿਲ ਲੈਂਦਾ। ਸੋ ਇਹ ਤੇ ਹੁਣ ਇੱਕ ਤਰਕ ਨੇ ਆਪਣੇ, ਪਰ ਇਹਨਾਂ ਦੇ ਜੇ ਤਰਕਾਂ ਦੇ ਆਧਾਰ ਤੇ ਉਹ ਚੱਲਦੇ ਹੋਣ ਤਾਂ ਮੇਰੇ ਖਿਆਲ ਦੇ ਨਾਲ ਫਿਰ ਤੇ ਸਾਰਾ ਕੁਝ ਠੀਕ ਠਾਕ ਹੋ ਜਾਵੇ। ਜਿੱਦਾਂ ਘੱਟੋ ਘੱਟ ਵਿਰੋਧੀ ਧਿਰ ਆ ਜਿਹੜੀ, ਉਹ ਤੇ ਇੱਕ ਝੰਡੇ ਥੱਲੇ ਆ ਜਾਵੇ। ਮੈਂ ਅੱਗੇ ਕਹਿਣਾ, ਇਹਨਾਂ ਵਾਲਾ ਸਵਾਲ ਮੇਰਾ ਵੀ ਆ ਕਿ ਤੁਸੀਂ ਸਾਰੇ ਹੀ ਪੰਜਾਬ ਧੈਸ਼ੀ ਹੋ, ਸਾਰੇ ਹੀ ਪੰਜਾਬ ਬਦਲ ਚੱਲੇ ਹੋ, ਤਾਂ ਫਿਰ ਤੁਸੀਂ ਅਲੱਗ-ਅਲੱਗ ਝੰਡਾ ਕਾਹਤੋਂ ਚੁੱਕੀ ਬੈਠੇ ਹੋ? ਇੱਕ ਪਲੇਟਫਾਰਮ ਤੇ ਆਓ, ਔਰ ਕੱਲੀਆਂ ਤੁਸੀਂ ਵੋਟਾਂ ਹੀ ਕਿਉਂ ਇਕੱਠੇ ਹੋ ਕੇ ਮੰਗਣ ਡਏ ਹੋ? ਜਦੋਂ ਸਾਡੇ ਇੱਥੇ ਬੱਚਿਆਂ ਤੇ ਲਾਠੀ ਚਾਰਜ ਹੁੰਦੇ ਆ, ਜਦੋਂ ਇੱਥੇ ਸਾਡੇ ਕਿਸਾਨ ਖੁਦਕੁਸ਼ੀਆਂ ਕਰਦੇ ਆ, ਜਦੋਂ ਸਾਡੇ ਕਿਸਾਨ, ਸਾਡੇ ਮਜ਼ਦੂਰ ਹੈ ਜਿਹੜੇ ਉਹ ਰੋਲਦੇ, ਹੱਡ ਰੋਲਦੇ ਆ, ਜਦੋਂ ਇੱਥੇ ਜਾਬਰ ਹੈ ਜਿਹੜੇ ਉਹ ਗਰੀਬ ਨੂੰ ਲਤਾੜਦੇ ਆ, ਤਾਂ ਤੁਸੀਂ ਉਦੋਂ ਇਕੱਠੇ ਹੋ ਕੇ ਉਹਨਾਂ ਦੀ ਲੜਾਈ ਕਿਉਂ ਨਹੀਂ ਜੇ ਲੜਦੇ? ਜੀ ਬਿਲਕੁਲ। ਵੈਸੇ ਮਿੰਟੂ ਜੀ, ਹੁਣ ਜਦੋਂ ਤੋਂ ਨਵੀਂ ਪਾਰਟੀ ਦਾ ਐਲਾਨ ਹੋਇਆ, ਜਿਹੜੇ ਸਾਰੇ ਜਾਣੇ ਇਕੱਠੇ ਹੋਏ ਆ, ਤੁਹਾਨੂੰ ਇੱਦਾਂ ਨਹੀਂ ਮਹਿਸੂਸ ਹੋ ਰਿਹਾ ਵੀ ਬੈਂਸ ਭਰਾਵਾਂ ਦੀ ਜਿਹੜੀ ਅੱਗੇ ਬਹੁਤ ਤੇਜ਼ੀ ਦੇ ਨਾਲ ਜਿਹੜਾ ਕੰਮ ਕਰਦੇ ਸੀ, ਥੋੜੀ ਜਿਹੀ ਉਹ ਠੰਡੇ ਹੋਏ ਨੇ ਉਹਨਾਂ ਦੇ ਨਾਲ? ਇਹਨੂੰ ਫਰਕ ਪਊਗਾ ਤਾਂ ਥੋੜਾ ਇੰਪੈਕਟ ਪੈਣਾ ਹੀ ਆ। ਸੁਖਪਾਲ ਖਹਿਰਾ ਜਿਹੜਾ ਉਹ ਵੀ ਇੱਕ ਚਿਹਰਾ, ਔਰ ਲਗਭਗ ਉਹਨਾਂ ਦੀ ਕਾਰਜਸ਼ੈਲੀ ਵੀ ਇੱਕੋ ਜਿਹੀ ਆ, ਔਰ ਮੈਨੂੰ ਲੱਗਦਾ ਕਿ ਹਾਲ ਦੀ ਘੜੀ ਤਾਂ ਇੱਕੋ ਹੀ ਆ। ਠੀਕ ਆ ਕਿ ਦੋਨਾਂ ਦੇ ਅਲੱਗ-ਅਲੱਗ ਧੜੇ ਆ ਜਾਂ ਅਲੱਗ-ਅਲੱਗ ਪਾਰਟੀਆਂ ਹੈ, ਇੱਕੋ ਨੇ, ਤਾਂ ਕੋਈ ਫਰਕ ਨਹੀਂ ਹੈ। ਲੋਕ ਇਨਸਾਫ ਪਾਰਟੀ ਆ, ਪੰਜਾਬ ਏਕਤਾ ਪਾਰਟੀ, ਕੋਈ ਫਰਕ ਨਹੀਂ, ਇੱਕੋ ਕੁਛ ਹੀ ਆ, ਇੱਕੋ ਆਈਡੀਓਲੋਜੀ ਆ ਉਹਨਾਂ ਦੀ, ਇੱਕੋ ਕੰਮ ਕਰਨ ਦਾ ਰੰਗ ਢੰਗ ਆ। ਇਹ ਵੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਇਹ ਜਿਹੜੀਆਂ ਏਦਾਂ ਨਹੀਂ ਪਾਰਟੀਆਂ ਰਹਿੰਦੀਆਂ ਹੁੰਦੀਆਂ, ਹੋ ਸਕਦਾ ਹੁੰਦਾ ਅੱਗੇ ਇਮਕਾਨ ਇਹ ਵੀ ਰਾਜਨੀਤੀ ਦੇ ਵਿੱਚ ਕਿ ਜਿਵੇਂ ਇਹਨਾਂ ਦੀ ਹੈਗੀ ਆ ਆਸ਼ਾ ਕਿ
ਇਸ ਤਰ੍ਹਾਂ ਹੋਣਾ ਚਾਹੀਦਾ, ਤਾਂ ਓਦਾਂ ਹੋਵੇ ਕਿ ਮਰਜ ਹੋ ਜਾਣ ਇੱਕ ਦੂਜੇ ਦੇ, ਇਹ ਵੀ ਸੰਭਾਵਨਾ ਰਹਿੰਦੀ ਆ। ਤਾਂ ਇਹ ਦੇਖਦੇ ਆ ਕਿ ਕੀ ਬਣਦਾ। 3-4 ਧਮਾਕੇ ਹੋਣਗੇ, ਜਿੱਦਾਂ ਹੁਣ ਸੁੱਚਾ ਸਿੰਘ ਛੋਟੇਪੁਰ ਨੇ ਵੀ ਬੁਲਾਈ ਆਪਣੀ ਮੀਟਿੰਗ ਕੱਲ ਨੂੰ, ਇਕੱਠ ਸੱਦਿਆ, ਇਕੱਠ ਤੇ ਕਿਹੋ ਜਿਹਾ ਆਪਾਂ ਨੂੰ ਪਤਾ ਹੀ ਆ। ਫਿਰ ਕੇਜਰੀਵਾਲ ਆ ਰਿਹਾ, ਕੇਜਰੀਵਾਲ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਕੋਈ ਨਾ ਕੋਈ ਕਰ ਸਕਦਾ ਧਮਾਕਾ। ਇਹ ਤੋਂ ਇਲਾਵਾ ਟਕਸਾਲੀ ਆ ਜਿਹੜੇ, ਉਹ ਵੀ ਤਿਆਰ ਆ, ਉਹਨਾਂ ਦੇ ਨਾਲ ਵੀ ਮੀਟਿੰਗਾਂ ਚੱਲੀ ਜਾਂਦੀਆਂ। ਸੋ ਕਾਫੀ ਕੁਛ ਹੈ ਜਿਹੜਾ ਉਹ ਆਉਣ ਵਾਲੇ ਸਮੇਂ 'ਚ ਵਾਪਰੂਗਾ ਪੰਜਾਬ ਦੀ ਰਾਜਨੀਤੀ ਦੇ ਵਿੱਚ। ਪਰ ਕੋਈ ਪਾਰਟੀ ਬਣਾਉਣਾ ਚਾਹੁੰਦਾ ਜਾਂ ਕਿਸੇ ਪਾਰਟੀ ਦੇ ਵਿੱਚ ਜਾ ਕੇ ਮਰਜ ਹੋਣਾ ਚਾਹੁੰਦਾ, ਇਹ ਤਾਂ ਉਹਦੀ ਮਰਜ਼ੀ ਹੈ ਨਾ, ਆਪਾਂ ਉਹਨੂੰ ਤਰਕ ਦੇ ਸਕਦੇ ਹਾਂ, ਪਰ ਕਰਨੀ ਚਾਹੁੰਦੇ ਆਪਣੀ ਮਰਜ਼ੀ। ਆਪਾਂ ਆਪਣੀ ਮਰਜ਼ੀ ਕਿਸੇ ਤੇ ਲਾਗੂ ਨਹੀਂ ਕਰ ਸਕਦੇ ਕਿ ਤੂੰ ਪਾਰਟੀ ਕਦੋਂ ਬਣਾਈ ਆ, ਤੂੰ ਦੂਸਰੀ ਪਾਰਟੀ 'ਚ ਜਾ ਕੇ ਸ਼ਾਮਲ ਹੋ ਜਾਂਦਾ। ਜੀ ਜੀ ਜੀ। ਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ। ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM,